ਤੇ ਹੁਣ ਉਹ ਜਿਹੜੇ ਆ ਵਾਈਟ ਹਾਊਸ ਦਾ ਐਜ਼ ਏ ਪ੍ਰੈਸ ਸੈਕਟਰੀ ਯੰਗੈਸਟ ਪ੍ਰੈਸ ਸੈਕਟਰੀ ਸੀ 28 ਸਾਲਾਂ ਦੀ, ਤੇ ਉਹ ਛੱਡ ਕੇ ਜਾ ਰਹੇ ਜੀ। ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਸਭ ਤੋਂ ਵੱਡੀ ਖਬਰ ਇਸ ਟਾਈਮ ਆ ਰਹੀ ਆ, ਜਿਹੜੀ ਹੁਣ ਕਈ ਨਿਊਜ਼ ਏਜੰਸੀਜ਼ ਰਿਪੋਰਟ ਕਰ ਰਹੀਆਂ ਵੀ USS ਅਬਰਾਹਮ ਲਿੰਕਨ ਦੇ ਉੱਤੇ ਜਿਹੜੇ ਸੇਲਰਸ ਨੇ ਉਹਨਾਂ ਦੇ ਮੈਂਟਲ ਹੈਲਥ ਕ੍ਰਾਈਸਿਸ ਜਿਹੜਾ ਉਹ ਚੱਲ ਰਿਹਾ ਆ। ਪਿਛਲੇ ਕਈ ਮਹੀਨਿਆਂ ਤੋਂ USS ਅਬਰਾਹਮ ਲਿੰਕਨ ਜਿਹੜਾ ਜੰਗੀ ਬੇੜਾ ਆ, ਉਹ ਜਿਨ੍ਹਾਂ ਨੇ ਨੇਵਲ ਬਲੌਕੇਡ ਲਾ ਕੇ ਰੱਖਿਆ ਹੋਇਆ ਇਰਾਨ ਦੇ ਜਿਹੜੀਆਂ ਬੰਦਰਗਾਹਾਂ ਨੂੰ, ਉੱਥੇ ਆ ਜਾ ਰਹੇ ਜਿਹੜੇ ਜਹਾਜ਼ਾਂ ਨੂੰ, ਉਸ ਨੂੰ ਲੈ ਕੇ ਹੁਣ ਜਿਹੜੇ ਲਾ ਮੇਕਰਸ ਆ ਸਵਾਲ ਪੁੱਛ ਰਹੇ ਆ ਵੀ ਕੀ ਚੱਕਰ ਪਿਆ ਆ। ਇਹ ਰਿਪੋਰਟਸ ਆਈਆਂ ਵੀ ਕੁਝ ਜਿਹੜੇ ਸੇਲਰਸ ਆ ਉਹਨਾਂ ਨੇ ਛਾਲ ਮਾਰ ਦਿੱਤੀ ਇਸ ਜਿਹੜੇ ਜੰਗੀ ਬੇੜੇ ਦੇ ਉੱਤੋਂ। ਕਹਿੰਦੇ ਵੀ ਕਈ ਮਹੀਨੇ ਹੋ ਗਏ ਆ, ਸਾਨੂੰ ਛੁੱਟੀ ਨਹੀਂ ਮਿਲ ਰਹੀ, ਸਾਨੂੰ ਘਰੇ ਨਹੀਂ ਜਾਣ ਦਿੱਤਾ ਜਾ ਰਿਹਾ, ਪਰਿਵਾਰ ਨੂੰ ਨਹੀਂ ਜਿਹੜਾ ਉਹ ਮਿਲਣ ਦਿੱਤਾ ਜਾ ਰਿਹਾ ਹੈਗਾ। ਸੋ ਲੰਮਾ ਸਮਾਂ ਜਦੋਂ ਪਾਣੀ ਦੇ ਵਿੱਚ ਇਸ ਤਰੀਕੇ ਦੇ ਨਾਲ ਰਹਿ ਜਾਂਦੇ ਆ ਤਾਂ ਇਹ ਜਿਹੜੀ ਸਿਚੁਏਸ਼ਨ ਆ ਉਹ ਬਣ ਜਾਂਦੀ ਆ। 250 ਦਿਨ ਤੋਂ ਵੱਧ ਹੋ ਗਏ ਆ। ਜਿਹੜੇ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਜਿਹੜਾ USS ਅਬਰਾਹਮ ਲਿੰਕਨ ਦਾ ਹੋਮ ਪੋਰਟ ਆ ਸੈਨ ਡਿਏਗੋ ਦੇ ਵਿੱਚ, ਉੱਥੋਂ ਇਹ ਰਵਾਨਗੀ ਇਹਨਾਂ ਨੇ ਕੀਤੀ ਸੀਗੀ, ਤੇ 250 ਦਿਨ ਤੋਂ ਵੱਧ ਦਾ ਵਕਤ ਜਿਹੜਾ ਹੋ ਗਿਆ ਮਿਡਲ ਈਸਟ ਦੇ ਵਿੱਚ US ਆਪਰੇਸ਼ਨਸ ਦੀ ਸਪੋਰਟ ਦੇ ਲਈ ਇਹ ਜਿਹੜਾ ਜੰਗੀ ਬੇੜਾ ਉੱਥੇ ਲਾਇਆ ਹੈਗਾ ਆ। 5000 ਤੋਂ ਵੱਧ ਸੇਲਰ ਤੇ ਮਰੀਨਸ ਜਿਹੜੇ ਆ ਇਸ ਮੌਕੇ ਉਸ USS ਅਬਰਾਹਮ ਲਿੰਕਨ ਦੇ ਉੱਤੇ ਸਵਾਰ ਹੈਗੇ ਨੇ। ਤੇ ਕਿਸੇ ਵੀ ਪੋਰਟ ਕਾਲ ਨੂੰ ਹੋਇਆ ਵੀ 200 ਦਿਨ ਤੋਂ ਵੱਧ ਦਾ ਵਕਤ ਹੋ ਚੁੱਕਾ ਆ। ਕਹਿੰਦੇ ਵੀ ਮਾਡਰਨ ਡੇ ਰੈਕਡ ਬਣ ਚੁੱਕਾ ਆ ਇੰਨੇ ਦਿਨ ਲਗਾਤਾਰ ਸਮੁੰਦਰ ਦੇ ਵਿੱਚ ਕੱਟਣ ਦਾ। ਸੈਨੇਟਰ ਰਿਚਰਡ ਬਲੂਮੈਂਥਲ ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਜਿਹੜੀਆਂ ਨਿਊਜ਼ ਆਊਟਲੈਟ ਨੇਵੀ ਟਾਈਮਸ ਤੇ ਸਟਾਰ ਐਂਡ ਸਟ੍ਰਾਈਪਸ ਆ, ਉਹਨਾਂ ਨੇ ਵੀ ਇਸ ਹਫਤੇ ਜਿਹੜੇ ਰਿਪੋਰਟਿੰਗ ਕੀਤੀ ਸੀ ਵੀ ਕਈ ਉੱਥੇ ਫੌਜੀਆਂ ਨੇ ਇਸ ਬੇੜੇ ਤੋਂ ਛਾਲ ਮਾਰ ਦਿੱਤੀ ਸਮੁੰਦਰ ਦੇ ਵਿੱਚ। ਵੀ ਬੇਸਿਕਲੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਵਿਰੋਧ ਆਪਣਾ ਜਤਾਉਣ ਦੀ ਇੱਕ ਕੋਸ਼ਿਸ਼ ਇਸ ਤਰੀਕੇ ਦੇ ਨਾਲ ਹੈਗੀ ਆ। ਬਲੂਮੈਂਥਲ ਜਿਹੜੇ ਡੈਮੋਕ੍ਰੇਟ ਨੇ ਕਨੈਟੀਕਟ ਤੋਂ, ਇਹ ਮੈਂਬਰ ਹੈਗੇ ਨੇ ਆਰਮਡ ਸਰਵਿਸਿਜ਼ ਕਮੇਟੀ ਦੇ। ਇਹਨਾਂ ਨੇ ਹੁਣ ਚਿੱਠੀ ਲਿਖੀ ਆ ਡਿਫੈਂਸ ਸਕੱਤਰ ਪੀਟ ਹੈਗਸੈਥ ਨੂੰ ਤੇ ਐਕਟਿੰਗ ਸਕੱਤਰ ਜਿਹੜੇ ਨੇਵੀ ਦੇ ਆ ਉਹਨਾਂ ਨੂੰ, ਤੇ ਗਹਿਰੀ ਚਿੰਤਾ ਜਿਹੜੀ ਉਹਨਾਂ ਨੇ ਇਸ ਦੇ ਪ੍ਰਤੀ ਜਿਹੜੀ ਉਹ ਪ੍ਰਗਟਾਈ ਆ। ਉਹ ਕਹਿੰਦੇ ਵੀ ਇੰਨੀ ਲੰਮੀ ਸਮੇਂ ਦੀ ਜਿਹੜੀ ਡਿਪਲੋਇਮੈਂਟ ਆ ਇਹ ਕਿਉਂ ਆ, ਤੇ ਇਸ ਦੇ ਜਵਾਬ ਜਿਹੜੇ ਉਹ ਸਾਨੂੰ ਮਿਲਣੇ ਜਿਹੜੇ ਉਹ ਚਾਹੀਦੇ ਆ। ਇਹ ਰਿਪੋਰਟ ਇਹ ਕਰ ਰਹੇ ਨੇ, ਇਹ ਜਿਹੜੇ ਸੈਨੇਟਰ ਆਪ ਕਹਿ ਰਹੇ ਨੇ, ਕਹਿੰਦੇ ਵੀ ਬੇਸਿਕ ਸਪਲਾਈਜ਼ ਦੀ ਸ਼ਾਰਟੇਜ ਆ, ਵਾਟਰ ਕੰਟੈਮੀਨੇਸ਼ਨ, ਪਲੰਬਿੰਗ ਇਸ਼ੂਜ਼, ਮੈਂਟਲ ਹੈਲਥ ਜਿਹੜੀ ਉਹ ਨੁਕਸਾਨੀ ਜਾ ਰਹੀ ਆ, ਤੇ ਡੈਕ ਸੇਫਟੀ ਦੇ ਕੰਸਰਨ ਜਿਹੜੇ ਇਸ ਟਾਈਮ ਬਣੇ ਪਏ ਹੈਗੇ ਨੇ। ਸੋ ਕਹਿੰਦੇ ਵੀ ਕਈ ਮੀਡੀਆ ਆਊਟਲੈਟ ਇਹ ਵੀ ਦੱਸ ਰਹੇ ਸੀਗੇ ਵੀ 200 ਤੋਂ ਵੱਧ ਜਿਹੜੇ ਫੈਮਿਲੀ ਮੈਂਬਰ ਆ ਲਿੰਕਨ ਕਰੂ ਮੈਂਬਰਸ ਦੇ, ਉਹਨਾਂ ਨੇ ਵੀ ਆਪਣੇ ਪਰਿਵਾਰ ਦੇ ਜੀਆਂ ਦੀ ਜਿਹੜੀ ਹੈਲਥ ਤੇ ਸੇਫਟੀ ਕੰਡੀਸ਼ਨਸ ਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਜਤਾਈ ਆ। ਤੇ ਉਹ ਜਾਣਕਾਰੀ ਜਿਹੜੇ ਐਕਟਿੰਗ ਨੇਵੀ ਦੇ ਸਕੱਤਰ ਹੰਗ ਕਾਓ ਉਹਨਾਂ ਤੱਕ ਜਿਹੜੀ ਉਹ ਪਹੁੰਚਾਈ ਹੈਗੀ ਆ। ਤੇ ਕਹਿੰਦੇ ਵੀ ਕਈ ਟਾਊਨ ਹਾਲ ਮੀਟਿੰਗਸ ਜਿਹੜੀਆਂ ਸੀਨੀਅਰ ਅਧਿਕਾਰੀ ਦੇ ਨਾਲ ਪਿਛਲੇ ਵੀਰਵਾਰ ਹੋਈਆਂ ਸੀ, ਉਹਦੇ ਵਿੱਚ ਵੀ ਉਹਨਾਂ ਨੇ ਇਹ ਜਿਹੜੇ ਮੁੱਦੇ ਨੂੰ ਚੁੱਕਿਆ ਜਿਹੜਾ ਉਹ ਹੈਗਾ ਆ। ਇੱਕ ਬੀਬੀ ਤਾਂ ਕਹਿੰਦੇ ਵੀ ਰੋਈ ਪਈ ਜਦ ਉਸ ਨੂੰ ਮੈਸੇਜ ਆਪਣੇ ਘਰ ਵਾਲੇ ਵੱਲੋਂ ਮਿਲਿਆ, ਤੇ ਕਹਿੰਦੇ ਵੀ ਉਹਦਾ ਮੈਸੇਜ ਇਹ ਸੀਗਾ ਵੀ ਮੈਂ ਆਸ ਉਮੀਦ ਕਰਦਾ ਵੀ ਕੱਲ ਨੂੰ ਮੈਂ ਜਿਹੜਾ ਉਹ ਜਿੰਦਾ ਜਿਹੜਾ ਉੱਠ ਜਾਵਾਂ। ਵੀ ਨਹੀਂ ਸੱਚ, ਉਹ ਕਹਿੰਦਾ ਵੀ ਉਸ ਬੀਬੀ ਨੇ ਦੱਸਿਆ ਵੀ ਉਹਦੇ ਘਰ ਵਾਲੇ ਨੇ ਕਿਹਾ ਵੀ ਮੈਂ ਇਹ ਆਸ ਕਰਦਾ ਵੀ ਮੈਂ ਕੱਲ ਨੂੰ ਉੱਠਾਂ ਹੀ ਨਾ, ਵੀ ਡਜ਼ਨਟ ਵੇਕ ਅਪ ਟੁਮਾਰੋ। ਸੋ ਇਹ ਸਟਾਰ ਐਂਡ ਸਟ੍ਰਾਈਪਸ ਨੇ ਵੀ ਰਿਪੋਰਟ ਕੀਤਾ ਤੇ ਉਹ ਬੀਬੀ ਨੇ ਜਿਹੜਾ ਉਸ ਤਰੀਕੇ ਦੇ ਨਾਲ ਦੱਸਿਆ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਇੱਕ ਮੁੱਦਾ ਆ ਇਹ ਬਣ ਚੁੱਕਾ ਆ ਵੀ USS ਅਬਰਾਹਮ ਲਿੰਕਨ ਦੇ ਉੱਤੇ ਜਿਹੜੇ ਸੇਲਰਸ ਆ ਉਹਨਾਂ ਨੇ ਕਈਆਂ ਨੇ ਤਾਂ ਛਾਲ ਮਾਰੀ ਆ, ਤੇ ਕਈਆਂ ਦੀ ਜਿਹੜੀ ਮੈਂਟਲ ਸਥਿਤੀ ਆ ਅਜਿਹੇ ਮੈਸੇजेस ਤੋਂ ਜਿਹੜਾ ਉਹ ਪਤਾ ਲੱਗ ਰਿਹਾ ਆ। ਜੀ ਬਿਲਕੁਲ। ਸੋ ਰਮਨ ਜੀ ਅੱਗੇ ਚਲੀਏ, ਜਿਹੜਾ ਫਰੇਟ ਰਿਸੈਸ਼ਨ ਸੀਗਾ, ਕਹਿੰਦੇ ਵੀ ਪਿਛਲੇ ਕਈ ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਬਹੁਤ ਹਿੱਟ ਕੀਤਾ। ਹੁਣ ਕਈ ਕੰਪਨੀਆਂ ਆ ਉਹ ਬਹੁਤ ਜ਼ਿਆਦਾ ਐਕਸਪੈਂਡ ਕਰ ਰਹੀਆਂ। ਨਵੀਂ ਜਿਹੜੀ ਜਨਰੇਸ਼ਨ ਆਫ ਲੌਜਿਸਟਿਕ ਕੰਪਨੀਜ਼ ਹੈਗੀਆਂ ਉਹਨਾਂ ਨੂੰ ਨਵੀਆਂ ਓਪਰਚੁਨਿਟੀਜ਼ ਮਿਲ ਰਹੀਆਂ ਹੈਗੀਆਂ, ਤੇ ਹੁਣ ਜਿਹੜਾ ਆ ਬਿਜ਼ਨਸ ਬੂਮ ਕਰ ਰਿਹਾ ਉਹਨਾਂ ਲਈ। ਭਾਜੀ ਡਿਫਰੈਂਟ ਮਿਕਸ ਜਿਹੜੀ ਫੀਲਿੰਗ ਹੈਗੀ ਹੈ ਇਸ ਵੇਲੇ ਮਾਰਕੀਟ ਦੇ ਵਿੱਚ। ਇਟਸ ਨਾਟ ਅ ਟ੍ਰੈਡੀਸ਼ਨਲ ਕਾਈਂਡ ਆਫ ਡੀਲ ਜਿਹੜੀ ਸੀਗੀ ਪਹਿਲਾਂ,
ਉਹ ਨਹੀਂ ਹੈਗੀ। ਇਹ ਟੋਟਲੀ ਡਿਫਰੈਂਟ ਹੈਗੀ ਹੈ। ਨਾਰਮਲੀ ਜਿਹੜਾ ਹੁੰਦਾ ਆ ਕਿ ਡਿਮਾਂਡ ਅਪ ਜਾਂਦੀ ਆ, ਫਰੇਟ ਅਪ ਜਾਂਦਾ, ਰੇਟਸ ਅਪ ਜਾਂਦੇ ਆ, ਤੇ ਕੈਰੀਅਰ ਜਿਹੜੇ ਆ ਉਹ ਡਰਾਈਵਰ ਹਾਇਰ ਕਰਦੇ ਆ, ਕਪੈਸਿਟੀ ਅਪ ਜਾਂਦੀ ਹੈ। ਇਹ ਜਿਹੜਾ ਟਾਈਮ ਇਸ ਵੇਲੇ ਚੱਲ ਰਿਹਾ ਹੈਗਾ, ਇਹਦੇ ਵਿੱਚ ਐਨਫੋਰਸਮੈਂਟ ਅਪ ਗਈ ਆ, ਕੁਐਸਚਨੇਬਲ ਕੈਰੀਅਰਸ ਜਿਹੜੇ ਆ ਉਹ ਡਿਸਅਪੀਅਰ ਹੋ ਰਹੇ ਆ, ਅਵੇਲੇਬਿਲਿਟੀ ਜਿਹੜੀ ਉਹ ਥੱਲੇ ਜਾ ਰਹੀ ਆ, ਤੇ ਰੇਟਸ ਅਪ ਜਾ ਰਹੇ ਆ। ਸੋ ਇਹ ਨਾਰਮਲ ਜਿਹੜਾ ਸਾਈਕਲ ਚੱਲਦਾ ਹੁੰਦਾ ਉਹਦੇ ਨਾਲੋਂ ਟੋਟਲੀ ਡਿਫਰੈਂਟ ਸਾਈਕਲ ਚੱਲ ਰਿਹਾ ਹੈਗਾ। ਸੋ ਇਹ ਬਿਲਕੁਲ ਹੀ ਡਿਫਰੈਂਟ ਏਰੀਆ ਹੈਗਾ, ਡਿਫਰੈਂਟ ਸਾਈਡ ਹੈਗੀ ਆ। ਇਹ ਜਿਹੜੇ ਵਰਨਰ ਦੇ CEO ਹੈਗੇ ਉਹਨਾਂ ਨੇ ਲੇਟਲੀ ਇਹ ਚੀਜ਼ ਜਿਹੜੀ ਆ ਇਹ ਸਾਂਝੀ ਕੀਤੀ ਆ ਡੱਚ ਬੈਂਕ ਦੀ ਕਾਨਫਰੰਸ ਜਿਹੜੀ ਸੀਗੀ ਉਹਦੇ ਵਿੱਚ। ਸੋ ਉਹਨਾਂ ਨੇ ਇਹ ਚੀਜ਼ ਖੁੱਲ੍ਹ ਕੇ ਕਹੀ ਹੈਗੀ ਹੈ ਕਿ ਜਿਹੜਾ ਕ੍ਰੈਕਡਾਊਨ ਹੈਗਾ ਆ, ਜਿਹੜਾ ਚਾਹੇ ਉਹ ਇਨਫੋਰਸਮੈਂਟ ਹੋ ਰਹੀ ਆ, ਚਾਹੇ ਉਹ ਕੁਐਸਚਨੇਬਲ ਕੈਰੀਅਰ ਜਿਹੜੇ ਡਿਸਅਪੀਅਰ ਹੋ ਰਹੇ ਆ, ਇਹਨਾਂ ਦੇ ਨਾਲ ਜਿਹੜੀ ਕਪੈਸਿਟੀ ਆ ਉਹ ਹੋਰ ਘਟੂਗੀ, ਕਪੈਸਿਟੀ ਜਿਹੜੀ ਆ ਹੋਰ ਘੱਟ ਹੋਊਗੀ। ਔਰ ਇਹਦੇ ਨਾਲ ਹੀ ਮਿਲਦੀ ਜੁਲਦੀ ਜਿਹੜੀ ਰਿਪੋਰਟ ਦੂਸਰੀ ਆ ਉਹ ਆ ਕਿ ਰੇਟਸ ਤਾਂ ਵੱਧ ਰਹੇ ਹੈਗੇ ਆ ਪਰ ਜੌਬਸ ਘੱਟ ਰਹੀਆਂ ਹੈਗੀਆਂ ਟਰੱਕਿੰਗ ਦੇ ਵਿੱਚ। ਇਹ ਮਤਲਬ ਕਿ ਡਿਫਰੈਂਟ ਹੈਗਾ। ਹਿਸਟੋਰੀਕਲੀ ਹੁੰਦਾ ਸੀਗਾ ਕਿ ਜਦੋਂ ਰੇਟਸ ਇੰਪਰੂਵ ਹੁੰਦੇ ਆ ਤੇ ਕੈਰੀਅਰਸ ਸਟਾਰਟ ਹਾਇਰਿੰਗ। ਇਸ ਵਾਰੀ ਇਹ ਨਹੀਂ ਹੋ ਰਿਹਾ ਹੈਗਾ। ਸੋ ਲੇਟਲੀ ਜਿਹੜੀਆਂ ਜੌਬਸ ਹੈਗੀਆਂ ਆ ਜੁਲਾਈ ਦੇ ਵਿੱਚ ਨੀਅਰਲੀ 3000, ਜੂਨ ਦੇ ਵਿੱਚ 2000 ਘਟੀਆਂ ਹੈਗੀਆਂ। ਥੋੜ੍ਹੀਆਂ ਜਿਹੀਆਂ ਜੌਬਸ ਗੇਨ ਹੋਈਆਂ ਹੈਗੀਆਂ। ਬਿਲਕੁਲ ਟੋਟਲੀ ਉਲਟ ਚੱਲ ਰਿਹਾ ਹੈਗਾ ਕੰਮ। ਸੋ ਓਲਡ ਫਰੇਟ ਸਾਈਕਲ ਜਿਹੜਾ ਸੀਗਾ ਉਹਦੇ ਵਿੱਚ ਹਮੇਸ਼ਾ ਇਹ ਹੁੰਦਾ ਸੀਗਾ ਕਿ ਹਾਇਰ ਰੇਟ 'ਤੇ ਆ ਕੰਪਨੀ ਬਾਈ ਟਰੱਕਸ, ਕੰਪਨੀ ਹਾਇਰ ਡਰਾਈਵਰਸ, ਕਪੈਸਿਟੀ ਇੰਕਰੀਜ਼, ਰੇਟਸ ਇਵੈਂਚੁਅਲੀ ਫੈਲ। ਸੋ ਰੇਟਸ ਇਵੈਂਚੁਅਲੀ ਥੱਲੇ ਨੂੰ ਆ ਜਾਂਦੇ ਸੀਗੇ। ਇਸ ਵੇਲੇ ਜਿਹੜਾ 2026 ਵਾਲਾ ਸਾਈਕਲ ਹੈਗਾ ਆ ਤੇ ਇਹਦੇ ਵਿੱਚ ਵੀਕ ਜਾਂ ਮੋਡੈਸਟ ਫਰੇਟ ਡਿਮਾਂਡ ਹੈਗੀ ਆ। ਕੈਰੀਅਰਸ ਜਿਹੜੇ ਆ ਮਾਰਕੀਟ ਛੱਡ ਰਹੇ ਆ। ਕਿਉਂ? ਉਹਦੇ ਵਿੱਚ ਜਾਂ ਤਾਂ ਇਨਫੋਰਸਮੈਂਟ ਆ, ਜਾਂ ELD ਇਨਫੋਰਸਮੈਂਟ ਆ, ਲਾਅ ਇਨਫੋਰਸਮੈਂਟ ਆ, ਨਾਨ ਡੋਮਿਸਾਈਲ ਆ, ਕਿਸੇ ਵੀ ਰੀਜ਼ਨ ਕਰਕੇ ਕੈਰੀਅਰ ਜਿਹੜੇ ਆ ਉਹ ਮਾਰਕੀਟ ਛੱਡ ਰਹੇ ਆ। ਰੈਗੂਲੇਟਰੀ ਇਨਫੋਰਸਮੈਂਟ ਜ਼ਿਆਦਾ ਹੋ ਰਹੀ ਆ। ਜਿਹੜੀ ਰਿਮੇਨਿੰਗ ਕਪੈਸਿਟੀ ਆ ਉਹ ਟਾਈਟਰ ਹੋ ਰਹੀ ਆ। ਰੇਟਸ ਜਿਹੜੇ ਆ ਇੰਕਰੀਜ਼ ਹੋ ਰਹੇ ਆ ਤੇ ਸਰਵਾਈਵਿੰਗ ਕੈਰੀਅਰ ਜਿਹੜੇ ਆ ਉਹ ਜਿਹੜੇ ਆ ਉਹਨਾਂ ਨੂੰ ਸਮਾਂ ਮਿਲ ਰਿਹਾ ਇਸ ਵੇਲੇ ਕਿ ਦੇ ਕੈਨ ਹਾਇਰ ਔਰ ਦੇ ਕੈਨ ਡੂ ਬੈਟਰ ਇਨ ਦਰ ਕੰਪਲਾਇੰਸ। ਸੋ ਬਹੁਤ ਮਿਕਸ ਜਿਹੜੀ ਇਸ ਵੇਲੇ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਕਿਉਂਕਿ ਅੱਜ ਤੱਕ ਰੈਗੂਲਰ ਸਾਈਕਲ ਚੱਲਦਾ ਰਹਿੰਦਾ ਸੀਗਾ ਪਰ ਆਹ ਜਿਹੜਾ ਹੁਣ ਐਨਫੋਰਸਮੈਂਟ ਦਾ ਸਾਈਕਲ ਚੱਲਿਆ ਹੈਗਾ ਨਾਲ ਸੈਪਰੇਟ, ਇਹਨੇ ਬਹੁਤ ਚੀਜ਼ਾਂ ਦੇ ਜਿਹੜੇ ਆ ਜਿਹੜਾ ਰੁੱਖ ਆ ਉਹ ਬਦਲ ਦਿੱਤਾ। ਜੀ ਬਿਲਕੁਲ। ਕੁਝ ਕੰਪਨੀਆਂ ਕਹਿੰਦੇ ਬੜੀ ਤੇਜ਼ੀ ਨਾਲ ਐਕਸਪੈਂਡ ਹੋ ਰਹੀਆਂ ਹੈਗੀਆਂ ਤੇ ਕੁਝ ਕੰਪਨੀਆਂ ਜਿਹੜੀਆਂ ਆਊਟ ਆਫ ਬਿਜ਼ਨਸ ਜਾ ਰਹੀਆਂ ਹੈਗੀਆਂ। ਬਿਲਕੁਲ ਉਹਨਾਂ ਨੇ ਉਹ ਦੱਸਿਆ ਵੀ ਹੈ ਜੋ ਭਾਈ ਜਿਹੜੀਆਂ ਕੰਪਨੀਆਂ ਵਿਲ ਡੂ ਬੈਟਰ ਇਨ ਦੇਅਰ ਕੰਪਲਾਇੰਸ, ਬੈਟਰ ਹਾਇਰਿੰਗ, ਤੁਸੀਂ ਢੰਗ ਨਾਲ ਚੱਲੋਗੇ, ਤਰੀਕੇ ਨਾਲ ਚੱਲੋਗੇ, ਸੋਚ ਕੇ ਚੱਲੋਗੇ, those are the companies which are making money. ਸਪੌਟ ਰੇਟ ਜਿਹੜੇ ਹੈਗੇ ਆ ਉਹ ਡੈਫੀਨੇਟਲੀ ਥੱਲੇ ਆਏ ਹੈਗੇ ਆ। ਸਪੌਟ ਰੇਟ ਪਿਛਲੇ ਹਫ਼ਤਿਆਂ ਦੇ ਵਿੱਚ ਥੋੜੇ ਥੱਲੇ ਆਏ ਹੈਗੇ ਆ। ਰੀਫਰ ਦੇ ਰੇਟ ਥੋੜੇ ਠੀਕ ਹੈਗੇ ਆ ਪਰ ਡਰਾਈ ਦਾ ਤੇ ਫਲੈਟਬੈਡ ਦੇ ਰੇਟਸ ਜਿਹੜੇ ਆ ਥੋੜੇ ਜਿਹੇ ਸਰਕੇ ਹੈਗੇ। ਪਰ ਓਵਰਆਲ ਜੇ ਆਪਾਂ ਗੱਲ ਕਰੀਏ ਤੇ ਇੱਥੇ ਇਹੋ ਹੀ ਹੈ ਇਸ ਵੇਲੇ ਕਿ ਐਰਕੀ ਇੱਕ ਬਹੁਤ ਹੀ ਜ਼ਿਆਦਾ ਅਨਕਨਵੈਨਸ਼ਨਲ ਸਮਾਂ ਚੱਲ ਰਿਹਾ ਹੈਗਾ ਟਰੱਕਿੰਗ ਦੇ ਵਿੱਚ। ਨਾਰਮਲ ਸਮਾਂ ਨਹੀਂ ਹੈਗਾ। ਅੱਛਾ ਰਮਨ ਜੀ, ਵਿੱਚ ਜੇ ਕੁਛ ਵੀਕ ਪਹਿਲਾਂ ਪ੍ਰਾਈਸਿਸ ਵਗੈਰਾ ਤਾਂ ਨੂੰ ਗਈਆਂ ਸੀਗੀਆਂ, ਫਿਰ ਤੇਲ ਵੱਧ ਗਿਆ, ਫਿਰ ਉਹ ਥੱਲੇ ਨੂੰ ਆ ਗਈਆਂ। ਸੋ ਇੰਡਸਟਰੀ ਨੂੰ ਵੀ ਇਹ ਸਾਰੀਆਂ ਚੀਜ਼ਾਂ ਮੈਨੇਜ ਕਰਨ ਦੇ ਵਿੱਚ ਕਾਫੀ ਵਕਤ ਲੱਗ ਜਾਂਦਾ ਆ। ਕਾਫੀ ਮਤਲਬ ਉਥਲ ਪੁਥਲ ਜੀ ਜਿਹੜੀ ਉਹ ਰਹਿੰਦੀ ਆ, ਬੰਦਾ ਸਟੇਬਿਲਟੀ ਜੀ ਨਹੀਂ ਹੁੰਦੀ। ਇਹ ਵੀ ਪਤਾ ਲੱਗਾ ਸੀ ਜਦੋਂ ਮਾੜੇ ਜਿਹੇ ਰੇਟ ਵਧੇ ਸੀ ਲੋਕਾਂ ਨੇ ਲੈਣਾ ਲਾਤੀਆਂ ਸੀਗੀਆਂ ਵੀ ਟਰੱਕ ਹੀ ਟਰੱਕ ਖਰੀਦਣ ਲੱਗ ਗਏ ਸੀਗੇ। ਫਿਰ ਨਹੀਂ, ਪਰ ਰਾਜਕਰਨ ਹੁਣ ਟਰੱਕ ਖਰੀਦਣ ਦੇ ਨਾਲ ਉਹ ਨਹੀਂ ਨਾ ਗੱਲ ਬਣਨੀ ਹੈਗੀ ਜਿਹੜੀ ਪਹਿਲਾਂ ਬਣ ਜਾਂਦੀ ਸੀਗੀ ਕਿ ਡਰਾਈਵਰ ਅਵੇਲੇਬਿਲਿਟੀ ਬਹੁਤ ਜ਼ਿਆਦਾ ਸੀਗੀ। ਹੁਣ ਡਰਾਈਵਰ ਕੱਲ ਦੀ ਵੀ ਖਬਰ ਹੈਗੀ ਹੈ, ਕੱਲ I-10 ਦੇ ਉੱਤੇ, I-40 ਦੇ ਉੱਤੇ ਕਾਫੀ ਜ਼ਿਆਦਾ ਇਨਫੋਰਸਮੈਂਟ ਸੀਗੀ। ਮੈਨੂੰ ਪਿਕਚਰਸ ਵੀ ਆਈਆਂ ਹੈਗੀਆਂ, ਕਾਲਸ ਵੀ ਆਈਆਂ ਹੈਗੀਆਂ। ਇਨਫੋਰਸਮੈਂਟ ਕਾਫੀ ਜ਼ਿਆਦਾ ਸੀ। ਆਈਜ਼ ਦੀ ਇੰਗਲਿਸ਼ ਪ੍ਰੋਫੈਸ਼ਨਸੀ ਟੈਸਟ ਜਿਹੜਾ ਆ
ਐਟ ਦ ਐਂਡ ਆਫ ਦ ਡੇ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਜਿਹੜਾ ਉਹ ਸਾਰਿਆਂ ਨਾਲੋਂ ਵੱਡਾ ਬਿਗੇਸਟ ਫੈਕਟਰ ਬਣ ਕੇ ਉੱਭਰ ਰਿਹਾ ਹੈਗਾ ਇਸ ਵੇਲੇ। ਜੇ ਤੁਸੀਂ ਟਰੱਕ ਚਲਾਉਂਦੇ ਆ ਜਾਂ ਟਰੱਕ ਚਲਾਉਣਾ ਚਾਹੁੰਦੇ ਆ ਤੇ ਜੇ ਤੁਹਾਡੀ ਇੰਗਲਿਸ਼ ਦੇ ਵਿੱਚ ਪ੍ਰੋਫੀਸ਼ੀਐਂਸੀ ਹੈ ਨਹੀਂ ਗੀ ਤੇ ਆਈ ਡੋਂਟ ਥਿੰਕ ਸੋ ਦਿਸ ਇਜ਼ ਯੂਰ ਮਾਰਕੀਟ ਨੋ ਮੋਰ। ਮਾਰਕੀਟ ਇਹ ਵਾਲੀ ਤੁਹਾਡੀ ਨਹੀਂ ਹੈਗੀ ਕਿਉਂਕਿ ਇੰਗਲਿਸ਼ ਬਦਲ ਗਿਆ ਸਿਸਟਮ। ਜਿਹੜਾ ਇੰਗਲਿਸ਼ ਪ੍ਰੋਫੀਸ਼ੀਐਂਸੀ ਹੈ ਨਾ ਰਾਜਕਰਨ, ਇਸ ਵੇਲੇ ਗਵਰਨਮੈਂਟ ਨੇ ਜਿਹੜਾ ਵੀ ਰੂਲ ਇੰਪੋਜ਼ ਕੀਤਾ ਆ ਉਹ ਉਹਨੂੰ ਕੋਡੀਫਾਈ ਕਰ ਰਿਹਾ ਹੁਣ। ਸੋ ਕੋਡੀਫਾਈ ਕਰਨ ਦਾ ਮਤਲਬ ਇਹ ਹੈ ਕਿ ਦੈਟ ਵਿਲ ਨਾ ਜਿਹੜੀ ਨੈਕਸਟ ਕੋਈ ਵੀ ਐਡਮਿਨਿਸਟ੍ਰੇਸ਼ਨ ਆਉਂਦੀ ਆ ਇਟਸ ਨਾਟ ਗੋਇੰ ਟੂ ਬੀ ਈਜ਼ੀ ਟੂ ਚੇਂਜ, ਇਟਸ ਗੋਇੰ ਟੂ ਬੀ ਆਲਮੋਸਟ ਕਲੋਜ਼ ਟੂ ਇੰਪੋਸੀਬਲ ਟੂ ਚੇਂਜ ਦੈਟ ਲਾ। ਸੋ ਇੰਗਲਿਸ਼ ਦੀ ਕੋਡੀਫਿਕੇਸ਼ਨ, DMV ਦੇ ਵਿੱਚ ਟੈਸਟ ਜਿਹੜੇ ਆ ਉਹ ਸਿਰਫ ਤੇ ਸਿਰਫ ਇੰਗਲਿਸ਼ ਦੇ ਵਿੱਚ ਹੋਣੇ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਐਂਟਰੀ ਜਿਹੜੀ ਆ ਉਹ ਬਾਰਡਰਸ ਜਿਹੜੇ ਆ ਉਹ ਹਾਈ ਕਰ ਦੇਣੇ ਆ। ਐਂਟਰੀ ਜਿਹੜੀ ਆ ਉਹ ਇੰਨੀ ਸੌਖੀ ਨਹੀਂ ਰਹਿ ਜਾਣੀ। 10,000 ਦੇ ਕਰੀਬ ਜਿਹੜੇ ਟਰੱਕ ਸਕੂਲ ਆ ਉਹ ਬੰਦ ਹੋ ਚੁੱਕੇ ਆ। 800 ਤੋਂ 900 ਟਰੱਕ ਸਕੂਲ ਇਸ ਵੇਲੇ ਵਰਜ ਤੇ ਆ ਜਿਹੜੇ ਉਹ ਬੰਦ ਕਰਨ ਦੀ ਰੈਡੀ ਆ। ਸੋ ਇਸ ਵੇਲੇ ਜੇ ਗੱਲ ਕਰੀਏ ELD ਦੀ, ਇਸ ਸਾਲ ਦੇ ਵਿੱਚ 90 ਦੇ ਕਰੀਬ ELDs ਜਿਹੜੀਆਂ ਆ ਉਹ ਉਸ ਤੋਂ ਬਾਹਰ ਹੋ ਗਈਆਂ ਹੈਗੀਆਂ। ਉਹਨਾਂ ਨੇ ਮਤਲਬ ਕਿ ਕੱਢਤੀਆਂ FMCSA ਦੀ ਅਪਰੂਵਡ ਲਿਸਟ ਚੋਂ। 400 ਦੇ ਕਰੀਬ ELDs ਐਸੀਆਂ ਹੈਗੀਆਂ ਜਿਹੜੀਆਂ ਕਿ ਐਂਟਰ ਕਰਨ ਦੇ ਲਈ ਟਰਾਈ ਕਰ ਰਹੀਆਂ ਲੇਕਿਨ ਉਹ ਅਪਰੂਵ ਨਹੀਂ ਹੋ ਰਹੀਆਂ। ਜਿਹੜੀ ਇਸ ਵੇਲੇ FMCSA ਦੇ ਚੀਫ ਹੈ ਡੈਰਿਕ ਬਾਰਡਸ, ਉਹਨਾਂ ਦੇ ਵੱਲੋਂ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਇਸ ਵੇਲੇ ਜ਼ੋਰ ਦਿੱਤਾ ਜਾ ਰਿਹਾ ਉਹ ਦਿੱਤਾ ਜਾ ਰਿਹਾ ਸੈਲਫ ਸਰਟੀਫਿਕੇਸ਼ਨ ਆਫ ELD ਕਿ ਇਹਨੂੰ ਰਿਵਾਈਵ ਕਰਨਾ ਜਾਂ ਇਹਨੂੰ ਚੇਂਜ ਕਰਨਾ, ਇਹਨੂੰ ਸਟ੍ਰਿਕਟ ਕਰਨਾ। ਕਿੱਦਾਂ ਉਹ ਕਰਨਾ ਆ ਦੈਟ ਇਜ਼ ਆਲ ਜਿਹੜਾ ਟਾਈਮ ਆਉਣ ਵਾਲਾ ਦੱਸੂਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਕਰਨ, ਇਹ ਸਾਰੀਆਂ ਚੀਜ਼ਾਂ ਨੇ ਟਰੱਕਿੰਗ ਦੇ ਵਿੱਚ ਐਂਟਰੀ ਜਿਹੜੀ ਆ ਉਹ ਬਹੁਤ ਟਫ ਕਰ ਦੇਣੀ ਆ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਰਮਨ ਜੀ, ਆਪਾਂ ਪਿਛਲੀ ਵਾਰੀ ਵੀ ਡਿਸਕਸ ਕੀਤਾ ਸੀ ਜਿਹੜਾ ਕੈਬੋਟੇਜ ਵਾਇਲੇਸ਼ਨ ਆ। ਇੱਕ ਕੈਨੇਡਾ ਦਾ ਟਰੱਕਰ, ਉਹਨੂੰ ਅਰੈਸਟ ਕੀਤਾ ਹੁਣ ਨਿਊ ਮੈਕਸੀਕੋ ਦੇ ਵਿੱਚ। ਸਰੋਤਿਆਂ ਨੂੰ ਆਪਾਂ ਦੱਸ ਚੁੱਕੇ ਹਾਂ ਜਿਹੜਾ ਕੈਬੋਟੇਜ ਵਾਇਲੇਸ਼ਨ ਹੁੰਦੀ ਆ ਵੀ ਜਿਹੜਾ ਦੂਸਰੇ ਮੁਲਕ ਦਾ ਡਰਾਈਵਰ ਆ, ਚਾਹੇ ਉਹ ਮੈਕਸੀਕੋ ਦਾ ਜਾਂ ਕੈਨੇਡਾ ਦਾ, ਜੇ ਉਹ ਵਿਦਿਨ US ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਨੂੰ ਜਿਹੜਾ ਸਮਾਨ ਚੱਕਦਾ ਹੈ ਤੇ ਉਹਨੂੰ ਕੈਬੋਟੇਜ ਵਾਇਲੇਸ਼ਨ ਕਿਹਾ ਜਾਂਦਾ ਹੈਗਾ। ਸੋ ਕਹਿੰਦੇ ਵੀ ਇਹ ਡਰਾਈਵਰ ਨੇ ਲੋਡ ਚੱਕਿਆ ਸੀ ਨਿਊ ਮੈਕਸੀਕੋ ਦੇ ਵਿੱਚ ਬਟਵੀਨ ਡੈਮਿੰਗ ਤੇ ਲਾਸ ਲੂਨਾਸ, ਤੇ ਮੁੜ ਕੇ ਬਾਰਡਰ ਪੈਟਰੋਲ ਵਾਲਿਆਂ ਨੇ ਉਹਨੂੰ ਅਰੈਸਟ ਕਰ ਲਿਆ, ਫੜ ਲਿਆ ਵੀ ਭਾਈ ਇਹ ਤਾਂ ਤੂੰ ਸ਼ਰੇਆਮ ਵਾਇਲੇਸ਼ਨ ਕਰ ਲਿਆ ਫੈਡਰਲ ਕੈਬੋਟੇਜ ਰਿਸਟ੍ਰਿਕਸ਼ਨਸ ਆ। ਸੋ ਉਹਦੇ ਤੇ ਉਹਨੇ ਲਿਖ ਦਿੱਤਾ ਐਡਮਿਟਡ ਨਾਟ ਆਥੋਰਾਈਜ਼ਡ ਟੂ ਹਾਲ। ਸੋ ਜਿਹੜੇ ਖਾਸ ਕਰਕੇ ਕੈਨੇਡਾ ਤੋਂ ਡਰਾਈਵਰਸ ਇੱਥੇ ਆਉਂਦੇ ਆ ਜਾਂ ਮੈਕਸੀਕੋ ਤੋਂ ਆਉਂਦੇ ਹੈਗੇ ਆ, ਉਹਨਾਂ ਲਈ ਇਹ ਬੜੀ ਤਕੜੀ ਵਾਰਨਿੰਗ ਹੈਗੀ ਆ। ਬਿਲਕੁਲ ਹਰਜੋਤ ਭਾਜੀ, ਆਪਾਂ ਨੂੰ ਕਾਫੀ ਕੈਨੇਡੀਅਨ ਜਿਹੜੇ ਡਰਾਈਵਰਸ ਆ ਉਹਨਾਂ ਦੀਆਂ ਕਾਲਸ ਵੀ ਆਉਂਦੀਆਂ ਹੁੰਦੀਆਂ ਸੀਗੀਆਂ ਕਿ ਸਾਡੀ ਕੰਪਨੀ ਸਾਨੂੰ ਫੋਰਸ ਕਰਦੀ ਹੈ ਇੱਥੇ ਲੋਡ ਕਰਨ ਨੂੰ। ਜਿਹੜੇ ਆਪਣੇ ਬਿੱਲ ਆਫ ਲੇਡਿੰਗ ਆ ਉਹ ਰੋਂਗ ਬਣਾ ਕੇ ਦਿੰਦੇ ਆ, ਉਹ ਉਹਨਾਂ ਨੂੰ ਐਡਿਟ ਕਰਕੇ ਦਿੰਦੇ ਆ। ਸੋ ਉਹ ਕਈ ਚੀਜ਼ਾਂ ਜਿਹੜੀਆਂ ਆਪਾਂ ਨੂੰ ਕਾਲਸ ਆਉਂਦੀਆਂ ਸੀਗੀਆਂ। ਸੋ ਹੁਣ ਡੈਫੀਨੇਟਲੀ ਮੈਂ ਕਹੂੰਗਾ ਕਿ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹੈਗੀਆਂ ਡਰਾਈਵਰਸ ਨੂੰ ਪੁਸ਼ ਕਰਦੀਆਂ ਸੀਗੀਆਂ, ਅਲਟੀਮੇਟਲੀ ਡਰਾਈਵਰ ਤਾਂ ਬਾਹਰ ਹੁੰਦਾ ਹੀ ਹੁੰਦਾ ਆ, ਉਹ ਤਾਂ ਉਹਦਾ ਤਾਂ ਵੀਜ਼ਾ ਕੈਂਸਲ ਹੁੰਦਾ ਹੀ ਹੁੰਦਾ। ਕੰਪਨੀ ਦੇ ਉੱਤੇ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ ਕਿ ਕੰਪਨੀ ਉਹ ਮੁੜ ਕੇ ਇੱਧਰ ਨਹੀਂ ਆ ਸਕਦੀ ਹੈਗੀ। ਸੋ ਹੁਣ ਧਿਆਨ ਦੇ ਨਾਲ ਚੱਲਣ ਦੀ ਲੋੜ ਆ। ਹੁਣ ਇਹ ਜਿਹੜੀਆਂ ਗੱਲਾਂ ਅੱਗੇ ਹੁੰਦੀਆਂ ਸੀ ਉੱਦਾਂ ਦਾ ਕੰਮ ਨਹੀਂ ਰਹਿ ਗਿਆ। ਸੋ ਪਲੀਜ਼ ਜੇ ਤੁਸੀਂ ਕੈਨੇਡਾ ਤੋਂ ਖਾਸ ਕਰਕੇ, ਕਿਉਂਕਿ ਮੈਕਸੀਕੋ ਤੋਂ ਤਾਂ ਆਪਣਾ ਸ਼ਾਇਦ ਕੋਈ ਪੰਜਾਬੀ ਉੱਧਰੋਂ ਨਹੀਂ ਹੌਲ ਕਰਦਾ ਹੁਣ, ਪਰ ਕੈਨੇਡਾ ਤੋਂ ਹੌਲ ਕਰਦੇ ਹੈਗੇ ਆ। ਸੋ ਕੈਨੇਡੀਅਨਸ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਲਈ ਇਹ ਬਹੁਤ ਵੱਡੀ ਵਾਰਨਿੰਗ ਹੈਗੀ ਆ ਕਿ ਡੋਂਟ ਗੈਟ ਯੋਰ ਡਰਾਈਵਰ ਬੈਂਡ ਐਂਡ ਯੋਰ ਸੈਲਫ ਬੈਂਡ। ਜੀ ਬਿਲਕੁਲ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-5200 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਵੀ ਤੁਹਾਡਾ ਟਰੱਕਿੰਗ ਨੂੰ ਲੈ ਕੇ ਕੁਐਸਚਨ ਆ, ਤੁਸੀਂ ਗੱਲ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਜਿਹੜਾ ਉਹ ਸੰਪਰਕ ਕਰੋ। ਫੋਨ ਲਾਈਨਸ ਓਪਨ ਨੇ 408-272-5200 4082725200। ਰਮਨ ਜੀ, ਹਰਜੋਤ ਜੀ ਆਪਣੇ ਨਾਲ ਜੁੜੇ ਹੋਏ ਨੇ ਅੰਮ੍ਰਿਤਪਾਲ ਜੀ, ਉਹ ਗੱਲ ਕਰਨਾ ਚਾਹੁੰਦੇ ਨੇ। ਹਾਂਜੀ ਅੰਮ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ, ਮੇਰੇ ਖਿਆਲ ਸ਼ਾਇਦ ਕਦੇ ਕਿਸੇ ਨੇ ਕੀਤੀ, ਪਰ ਨਹੀਂ। ਮੈਂ US ਸਿਟੀਜ਼ਨ ਹੈਗਾ ਇੱਥੇ, ਠੀਕ ਹੈ ਜੀ। ਤੇ ਮੇਰਾ ਲਾਇਸੈਂਸ ਐਕਸਪਾਇਰ ਹੋਇਆ ਸੀਗਾ ਹੁਣ ਹਲੇ ਅਕਤੂਬਰ 'ਚ। ਤੇ ਮੈਂ ਜਿੱਦਾਂ ਉਹਨਾਂ ਕੋਲ ਜੁਲਾਈ 'ਚ ਗਿਆ ਤੇ ਉਹ ਕਹਿੰਦੇ ਵੀ ਨਹੀਂ ਤੂੰ ਹਲੇ ਨਹੀਂ ਐਲੀਜੀਬਲ ਹੈਗਾ, ਲਾਈਕ ਅਗਸਤ ਦੇ ਐਂਡ 'ਚ ਆਵੀਂ ਜਾਂ ਸਤੰਬਰ 'ਚ।
ਤੇ ਉਸ ਤੋਂ ਬਾਅਦ ਮਤਲਬ ਕਿ ਮਹੀਨਾ ਕੁ ਪਹਿਲਾਂ 2 ਵੀਕ ਪਹਿਲਾਂ ਮੈਨੂੰ ਈਮੇਲ ਆ ਗਈ ਉਹਨਾਂ ਦੀ ਵੀ ਆਣ ਕੇ ਆਪਣਾ ਤੂੰ ਲਾਇਸੈਂਸ ਰਿਨਿਊ ਕਰਾ ਸਕਦਾ। ਠੀਕ ਹੈ। ਤੇ ਆਪਣਾ ਜਰਨਲ ਵੀ ਤੈਨੂੰ ਦੇਣਾ ਪੈਣਾ, ਵਿਜ਼ਨ ਟੈਸਟ ਐਂਡ ਆਪਣਾ ਪ੍ਰੂਫ ਆਫ ਰੈਜ਼ੀਡੈਂਸੀ ਸਾਰਾ ਕੁਝ ਲਿਆ। ਠੀਕ ਹੈ। ਤੇ ਮੈਂ ਸਟੱਡੀ ਕਰਨੀ ਸ਼ੁਰੂ ਕਰਤੀ ਤੇ ਮੈਂ ਆਪਣੇ ਇੱਕ ਫਰੈਂਡ ਨਾਲ ਸ਼ੇਅਰ ਕੀਤੀ ਗੱਲ। ਮੈਂ ਕਿਹਾ ਤੇਰਾ ਵੀ ਲਾਇਸੈਂਸ ਵੀ ਹੋਣ ਵਾਲਾ ਤੇ ਤੂੰ ਵੀ ਤਿਆਰੀ ਕਰਨੀ ਸ਼ੁਰੂ ਕਰ ਦੇ। ਉਹ ਕਹਿੰਦਾ ਭਾਜੀ ਤੁਸੀਂ ਵੇਟ ਕਰੋ ਲੈਟਰ ਦੀ, ਇਹ ਲੈਟਰ ਦੇ ਵਿੱਚ ਆਪਾਂ ਨੂੰ ਜਰਨਲ ਨਹੀਂ ਦੇਣਾ ਪੈਣਾ ਤੇ ਵੇਟ ਕਰ ਲਓ, 1 ਹਫ਼ਤੇ 'ਚ ਲੈਟਰ ਆ ਜਾਂਦਾ। ਸੋ ਉਹੀ ਗੱਲ ਹੋਈ ਕਿ 1 ਹਫ਼ਤੇ ਦੇ ਵਿੱਚ ਮਤਲਬ ਕਿ ਜਿੱਦਾਂ ਮੰਡੇ ਨੂੰ ਈਮੇਲ ਆਈ, ਸੈਟਰਡੇ ਨੂੰ ਲੈਟਰ ਆ ਗਿਆ ਬਈ ਤੁਸੀਂ ਆਪਣਾ ਲਾਇਸੈਂਸ ਰਿਨਿਊ ਕਰਾ ਸਕਦੇ, ਐਲੀਜੀਬਲ ਹੈਗੇ ਆ। ਤੇ ਜਰਨਲ ਦੇਣ ਦੀ ਨਹੀਂ ਉੱਥੇ ਲਿਖਿਆ ਉਹਨਾਂ ਕਿ ਵਿਜ਼ਨ ਟੈਸਟ ਦਿਓ ਤੇ ਆਪਣਾ ਪ੍ਰੂਫ ਆਫ ਰੈਜ਼ੀਡੈਂਸੀ ਲਿਆਓ ਤੇ ਆਣ ਕੇ ਲਾਇਸੈਂਸ ਰਿਨਿਊ ਕਰਾ ਲਓ। ਅੱਛਾ, ਵੀ ਰਿਟਰਨ ਦੀ ਲੋੜ ਨਹੀਂ, ਚਿੱਠੀ 'ਚ ਲਿਖਿਆ ਸੀ? ਹਾਂਜੀ ਹਾਂਜੀ, ਚਿੱਠੀ 'ਚ ਲਿਖਿਆ। ਫਿਰ ਮੈਂ ਕਾਲ ਕਰਨੀ ਸੀ, ਮੈਂ ਕਿਹਾ ਪਹਿਲਾਂ ਆਪਾਂ ਇਹਦੇ ਥਰੂ ਲੰਘ ਲਈਏ ਫਿਰ ਹੀ ਕਾਲ ਕਰਾਂਗੇ। ਜ਼ਰੂਰ। ਤੇ ਫਿਰ ਮੈਂ ਜਾ ਕੇ ਉੱਥੇ ਗਿਆ ਤੇ ਉਹਨਾਂ ਨੇ ਵਿਜ਼ਨ ਟੈਸਟ ਹੀ ਲਿਆ, ਫੀਸ ਲਈ ਤੇ ਫੋਟੋ ਤੇ ਥੰਬ ਪ੍ਰਿੰਟ ਲਿਆ। ਠੀਕ ਹੈ। ਤੇ ਉਸ ਤੋਂ ਬਾਅਦ ਮੈਂ ਕਿਹਾ ਹੁਣ ਵੇਟ ਕਰਦੇ। ਫਿਰ ਕੱਲ ਮੇਰਾ ਲਾਇਸੈਂਸ ਆ ਗਿਆ। ਫਿਰ ਮੈਂ ਕਿਹਾ ਹੁਣ ਕਾਲ ਕਰਦੇ ਵੀ ਠੀਕ ਆ, ਫਾਈਨਲ ਜਿਹੜੀ ਇਨਫੋਰਮੇਸ਼ਨ ਆਪਾਂ ਲੰਘੇ ਉਹ ਸੱਚ ਹੈਗੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਤੇ ਬਾਕੀ ਬਹੁਤ ਧੰਨਵਾਦ ਜੀ ਤੁਹਾਡੀ। ਆਪਾਂ ਖਬਰਾਂ ਰੋਜ਼ ਸੁਣਦੇ ਹੈਗੇ ਆ ਤੇ ਸ਼ਨੀਵਾਰ ਵਾਲਾ ਪ੍ਰੋਗਰਾਮ ਵੀ ਸੁਣੀਦਾ ਤੇ ਆਪਣਾ ਇਹ ਵੀ ਟਰੱਕਿੰਗ ਦਾ ਵੀ ਸੁਣਦੇ ਹੈਗੇ ਆ। ਆਪਾਂ ਨੂੰ ਫ੍ਰੀ ਦੇ ਵਿੱਚ ਮੁਫਤ 'ਚ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦਿੰਦੇ ਆ। ਤੇ ਜਿਸ ਤਰ੍ਹਾਂ ਰਮਨ ਭਾਜੀ ਦੱਸਦੇ ਨੇ, ਜੇਕਰ ਆਪਾਂ ਉਸ ਤਰ੍ਹਾਂ ਚੱਲੀਏ ਤੇ ਆਈ ਡੋਂਟ ਥਿੰਕ ਸੋ ਕਿ ਕਿਸੇ ਨੂੰ ਕੋਈ ਇੱਦਾਂ ਦੀ ਕੋਈ ਮੁਸ਼ਕਿਲ ਆ ਸਕਦੀ ਟਰੱਕਿੰਗ ਦੇ ਵਿੱਚ, ਕੰਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ। ਬਹੁਤ ਵਧੀਆ ਤਰੀਕੇ ਨਾਲ ਆਪਾਂ ਰੋਟੀ ਕਮਾ ਕੇ ਖਾ ਸਕਦੇ ਹਾਂ ਜੇ ਥੋੜ੍ਹਾ ਜਿਹਾ ਸੰਜਮ ਨਾਲ ਤੇ ਕੰਪਲਾਇੰਸ ਨਾਲ ਚੱਲੀਏ ਤੇ। ਥੈਂਕ ਯੂ ਇੰਨੀ ਕੀ ਹਾਂਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਬਹੁਤ ਸੋਹਣੀ, ਬਹੁਤ ਵਧੀਆ ਇਨਫੋਰਮੇਸ਼ਨ ਹੁੰਦੀ, ਆਪਣੀਆਂ ਖਬਰਾਂ ਸੱਚੀਆਂ ਹੁੰਦੀਆਂ ਪੰਜਾਬੀ 'ਚ, ਮੁਫਤ 'ਚ ਇੰਨੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ। ਬਹੁਤ ਬਹੁਤ ਧੰਨਵਾਦ। ਮਹਾਰਾਜ ਚੜ੍ਹਦੀ ਕਲਾ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਸ਼ੁਕਰੀਆ, ਧੰਨਵਾਦ ਜੀ। ਸੋ ਰਮਨ ਜੀ, ਇਹਦਾ ਮਤਲਬ ਇਹ ਆ ਜਿਹੜੀ ਇਹਨਾਂ ਦੀ ਇਹ ਗੱਲ ਆ ਵੀ ਈਮੇਲ ਦੇ ਵਿੱਚ ਉਹ ਸਭ ਕੁਝ ਲਿਖ ਦਿੰਦੇ ਆ ਤੇ ਬਾਅਦ ਦੇ ਵਿੱਚ ਕਰੈਕਸ਼ਨ ਕਰਕੇ ਘੱਲਦੇ ਆ। ਦੇਖੋ ਰਾਕਨ, DMV ਇੱਕ ਐਸੀ ਸੰਸਥਾ ਆ ਜਿਹਦੇ ਬਾਰੇ ਦੇ ਵਿੱਚ ਲਾਈਨ 'ਚ ਖੜੇ ਬੰਦੇ ਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਣਾ ਆ। ਸੋ ਮੈਂ ਇਹ ਕਹੂੰਗਾ ਕਿ ਤੁਹਾਨੂੰ ਕੁਛ ਵੀ ਆਵੇ, ਡੈਫੀਨੇਟਲੀ ਵੇਟ ਕਰ ਲਓ। ਜਿੱਦਾਂ ਭਾਜੀ ਉਹਨਾਂ ਨੇ ਕਿਹਾ ਵੇਟ ਵੀ ਕਰ ਸਕਦੇ ਹਾਂ, ਦੈਟਸ ਫਾਈਨ, ਬਟ ਗੈਟ ਰੈਡੀ, ਆਪਣੇ ਆਪ ਨੂੰ ਰੈਡੀ ਰੱਖੋ। ਗੁਰੂ ਘਰ ਦੇ ਵਿੱਚ ਮੈਨੂੰ 2-3 ਸੱਜਣਾ ਨੇ ਮਿਲ ਕੇ ਇਹ ਗੱਲ ਦੱਸੀ ਆ ਕਿ ਉਹ 6 ਮਹੀਨੇ ਪਹਿਲਾਂ ਜਿਹੜਾ ਇੰਗਲਿਸ਼ ਦਾ ਟੈਸਟ ਦੇ ਕੇ ਆਏ ਸੀਗੇ ਤੇ ਆਪਣਾ ਸਾਰਾ ਟੈਸਟ ਇੰਗਲਿਸ਼ ਦੇ ਵਿੱਚ ਪਾਸ ਕਰਕੇ ਆਏ ਸੀਗੇ। 6 ਮਹੀਨੇ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਚਿੱਠੀ ਆ ਗਈ, ਫਿਰ ਆਣ ਕੇ ਟੈਸਟ। ਅੱਛਾ, ਇਹ ਹਾਂਜੀ, ਇਹ ਵੀ ਹੋ ਸਕਦਾ। ਮਤਲਬ ਇਹ DMV ਆ, ਇਹ ਜਿਹੜਾ ਉਹ ਕਹਿੰਦੇ ਨੇ ਅਮਰੀਕਾ ਗਾਟ ਟੈਲੈਂਟ, ਉਹ ਵਾਲਾ ਸ਼ੋਅ ਆ DMV ਦਾ। DMV ਗਾਟ ਟੈਲੈਂਟ, ਉਹ ਕੁਝ ਵੀ ਕਰ ਸਕਦੇ। ਜੀ, ਆਪਣੇ ਅਗਲੇ ਕਾਲਰ ਨੇ ਤਜਿੰਦਰ ਸੰਧੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਨੇਡਾ ਤੋਂ ਕਾਲ ਕਰ ਰਿਹਾ ਜੀ। ਕਈ ਨਹੀਂ, ਮੈਂ ਇੱਕ ਕੰਪਨੀ ਦਾ ਕੰਮ ਕਰਦਾ, ਟਾਟੋ ਦੀ ਕੰਪਨੀ ਆ ਇਹ, ਕਾਫੀ ਨਾਮੀ ਕੰਪਨੀ ਆ, ਵੱਡੀ। ਤੇ ਰਮਨ ਜੀ, ਕੁਐਸਚਨ ਤੁਹਾਡੇ ਲਈ ਆ ਵੀ ਜਿੱਦਾਂ ਟ੍ਰੇਲਰ ਇੱਕ ਪੁਆਇੰਟ ਤੇ ਡ੍ਰੌਪ ਕੀਤਾ, ਲੋਡਡ ਸੀਗਾ ਉਹ, ਉਸ ਤੋਂ ਬਾਅਦ ਖਾਲੀ ਚੱਕ ਕੇ ਸਾਨੂੰ 5 ਮੀਲ ਦੀ ਬਾੜ ਤੇ ਲੋਡਡ ਚੁਕਾਉਂਦੇ ਆ। ਇਹ ਠੀਕ ਹੈ ਕਿ ਨਹੀਂ? ਇਹ ਤੁਹਾਡੇ ਮੁਤਾਬਕ ਕਿੱਦਾਂ? ਇਸ ਤਰ੍ਹਾਂ ਜੀ, ਮੈਂ ਸਮਝਿਆ ਨਹੀਂ ਤੁਹਾਡੀ ਗੱਲ। ਤੁਸੀਂ ਉਧਰੋਂ ਕੈਨੇਡਾ ਤੋਂ ਲੋਡ ਲੈ ਕੇ ਆਏ ਤੁਸੀਂ? ਹਾਂ, ਡ੍ਰੌਪ ਕੀਤਾ ਇੱਕ ਸਪੌਟ ਤੇ, ਇੱਕ ਪੁਆਇੰਟ ਤੇ ਡ੍ਰੌਪ ਕੀਤਾ। ਉਸ ਤੋਂ ਬਾਅਦ 5 ਮੀਲਾਂ ਤੋਂ ਜਾ ਕੇ ਉੱਧਰੋਂ ਸੇਮ ਸਪੌਟ ਤੋਂ ਜਿੱਥੇ ਲੋਡਰ ਡ੍ਰੌਪ ਕੀਤਾ ਉੱਥੋਂ ਖਾਲੀ ਚੱਕ ਲੈਣਾ, ਦੂਜਾ ਖਾਲੀ ਜੀ, ਤੇ ਖਾਲੀ ਚੱਕ ਕੇ ਉਸ ਤੋਂ ਬਾਅਦ 5 ਮੀਲਾਂ ਤੇ ਜਾ ਕੇ ਉਸ ਤੋਂ ਬਾਅਦ ਇੱਕ ਹੋਰ ਸਵਿਚ ਆ, ਉੱਥੇ ਲੋਡਡ ਖੜੇ ਹੁੰਦੇ ਆ, ਉੱਥੋਂ ਸਵਿਚ ਲੋਡਡ ਚੱਕ ਕੇ ਤਾਂ ਅਸੀਂ ਵਾਪਸ ਆ ਜਾਈਦਾ। ਆਈ ਡੋਂਟ ਥਿੰਕ ਸੋ ਕਿ ਉਹ ਰੌਂਗ ਮੂਵ ਹੈਗਾ ਆ। ਉਹਦੇ ਵਿੱਚ ਉਹ ਕੋਈ ਫਰੇਟ ਨਹੀਂ ਕਰ ਰਹੇ ਹੈਗੇ, ਉਹ ਸਿਰਫ ਆਪਣਾ ਟ੍ਰੇਲਰ ਮੂਵ ਕਰ ਰਹੇ ਹੈਗੇ ਆ। ਸੋ ਆਈ ਡੋਂਟ ਥਿੰਕ ਸੋ ਕਿ ਉਹਦੇ ਵਿੱਚ ਕੋਈ ਰੌਂਗ ਹੈ। ਉਹ ਡਿਫਰੈਂਟ ਕੰਪਨੀਆਂ ਜਿੱਥੋਂ ਲੋਡ ਚੱਕਦੇ ਆ ਅਸੀਂ। ਨਹੀਂ, ਮੈਂ ਸਮਝਦਾ ਤੁਹਾਡੀ ਗੱਲ ਨੂੰ, ਪਰ ਉਹ ਟ੍ਰੇਲਰ ਸਾਰੇ ਉਹਨਾਂ ਦੇ ਆ, ਰਾਈਟ? ਟ੍ਰੇਲਰ ਸਾਰੇ ਹੋਰ ਕੰਪਨੀ ਦੇ ਆ। ਹਾਂਜੀ, ਟ੍ਰੇਲਰ ਜਿੰਨਾ ਚਿਰ ਤੱਕ ਹਾਂਜੀ ਟ੍ਰੇਲਰ ਖਾਲੀ ਟ੍ਰੇਲਰ ਮੂਵ ਕਰ ਰਹੇ ਤੁਸੀਂ ਵਨ ਪਲੇਸ ਤੋਂ ਅਨਦਰ ਤੱਕ, ਆਈ ਡੋਂਟ ਥਿੰਕ ਸੋ ਕਿ ਇਟਸ ਅ ਬਿਗ ਪ੍ਰੋਬਲਮ ਬਿਕਾਜ਼ ਯੂ ਆਰ ਨਾਟ ਮੂਵਿੰਗ ਦਾ ਫਰੇਟ ਨਹੀਂ ਮੂਵ ਹੋ ਰਿਹਾ, ਉਹਦੇ ਵਿੱਚ ਸਿਰਫ ਖਾਲੀ ਟ੍ਰੇਲਰ ਮੂਵ ਹੋ ਰਿਹਾ। ਸੋ ਸਮ ਟਾਈਮ ਕੰਪਨੀਜ਼ ਜਿਹੜੀਆਂ ਆਪਣਾ ਟ੍ਰੇਲਰ ਜਿਹੜਾ ਆ ਉਹ ਪੁਆਇੰਟ A ਤੋਂ ਪੁਆਇੰਟ B ਤੇ ਮੂਵ ਕਰ ਲੈਂਦੀਆਂ ਜਸਟ ਟੂ ਲੋਡ। ਤੇ ਜੇ ਉਹ 5 ਮੀਲ ਦੀ ਦੂਰੀ ਦੇ ਉੱਤੇ ਹੈਗਾ
ਤੇ ਆਈ ਡੋਂਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਏਡੀ ਉਹ ਵੀ ਖਾਲੀ ਗੱਲ ਮੂਵ ਹੋਊਗੀ। ਕਰ ਰਹੇ ਆ, ਵੱਡੀ ਗੱਲ ਉਹਦੇ ਵਿੱਚ ਇਹ ਆ ਵੀ ਐਮਟੀ ਆ, ਰਾਈਟ? ਸੋ ਇਟਸ ਐਮਟੀ ਇੱਕ ਮੂਵ ਗੱਲ- ਹੈਗਾ ਆ, ਸੋ ਰੇਟ ਨਹੀਂ ਹੈ। ਕਈ ਵਾਰੀ ਅਸੀਂ 250 ਮੀਲ ਖਾਲੀ ਜਾਈਦਾ। ਨਹੀਂ 250 ਉਹ ਮੀਲ ਤਾਂ ਖਾਲੀ ਕੋਈ ਜਾਂਦੇ matter ਤੁਸੀਂ ਲੋਡ ਨਹੀਂ। ਚੱਕਣ ਵਾਸਤੇ, ਰਾਈਟ? ਹਾਂਜੀ ਹਾਂਜੀ ਹਾਂਜੀ, ਉਹ ਤੁਸੀਂ ਲੋਡ ਚੱਕ ਕੇ ਜੇ ਵਾਪਸ ਕੈਨੇਡਾ ਚਲੇ ਜਾਂਦੇ ਆ, ਦੈਟਸ ਫਾਈਨ। ਠੀਕ ਹੈ, ਥੈਂਕ ਯੂ ਵੈਰੀ ਮਚ। ਅਮਰੀਕਾ ਦੇ ਵਿੱਚ ਇੱਕ ਲੋਕੇਸ਼ਨ ਤੋਂ ਚੱਕ ਕੇ ਦੂਜੀ ਲੋਕੇਸ਼ਨ ਅਮਰੀਕਾ 'ਚ ਛੱਡਣਾ, ਉਹ ਕੈਬੋਟੇਜ ਆ ਹਾਂਜੀ। ਫਰੇਟ ਫਰੇਟ ਫਰੇਟ, ਹਾਂਜੀ ਫਰੇਟ। ਖਾਲੀ ਦਾ ਤੇ ਜੇ ਉਹਨਾਂ ਦੀ ਆਪਣੀ ਤੁਸੀਂ- ਕੰਪਨੀ ਤੇ 2 ਲੋਕੇਸ਼ਨਾਂ ਵੀ ਹੋ ਸਕਦੀਆਂ ਨਾ। ਹਾਂ, ਉਹ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੇ। ਔਰ ਕਈ ਵਾਰੀ ਹੁੰਦਾ ਰਾਜਕਰ ਕਿ ਜੇ ਤੁਸੀਂ ਜਾਂਦੇ ਆ ਤਾਂ ਤੁਹਾਡਾ ਜਿਹੜਾ ਡ੍ਰੌਪ ਟ੍ਰੇਲਰ ਹੁੰਦਾ ਆ, ਉਹ ਲੋਡਡ ਟ੍ਰੇਲਰ ਆ, ਕਿਤੇ ਡ੍ਰੌਪ ਹੋਇਆ, ਮੰਨ ਲਓ ਵਾਲਮਾਰਟ ਤੇ ਡ੍ਰੌਪ ਹੋਇਆ, ਵਾਲਮਾਰਟ ਨੇ ਉਹ ਟ੍ਰੇਲਰ ਖਾਲੀ ਕਰਕੇ ਦੇਣਾ, ਤੁਸੀਂ ਵਾਪਸੀ ਲੋਡ ਚੱਕਣਾ ਆ ਹੋਮ ਡੀਪੋ ਦਾ ਯਾਰਡ ਤੋਂ। ਸੋ ਉੱਥੋਂ ਖਾਲੀ ਟ੍ਰੇਲਰ ਤੁਸੀਂ ਹੋਮ ਡੀਪੋ ਦੇ ਯਾਰਡ 'ਚ ਲੈ ਕੇ ਜਾਓਗੇ ਨਾ ਕਿਸ ਤਰ੍ਹਾਂ, ਉੱਥੋਂ ਹੀ ਫਿਰ ਤੁਸੀਂ ਵਾਪਸ ਜਾਓਗੇ ਨਾ ਲੋਡ ਲੈ ਕੇ। ਸੋ ਇਸ ਕਰਕੇ ਜਿਹੜਾ ਐਮਟੀ ਮੂਵ ਹੈਗਾ ਆ, ਆਈ ਡੋਂਟ ਥਿੰਕ ਸੋ ਇਟ ਕਵਰਸ ਇਸ ਚੀਜ਼ 'ਚ ਆਉਂਦਾ ਹੈਗਾ ਅਨਲੈਸ ਅੰਟਿਲ ਜਿਹੜਾ ਲੋ ਟ੍ਰੇਲਰ ਹੈ ਉਹ ਲੋਡਡ ਹੋਵੇ। ਜੀ ਬਿਲਕੁਲ। ਤੇ ਇੱਕ ਹੋਰ ਹਾਂਜੀ। ਜਿਹੜੀ ਚੇਂਜ ਹੈਗੀ ਆ, ਓਰੇਗਨ ਦੇ ਵਿੱਚ ਜਿਹੜੀ ਵੇਟ ਮਾਈਲ ਟੈਕਸ ਬੌਂਡ ਪਾਲਿਸੀ ਆ, ਉਹ ਥੋੜੀ ਜਿਹੀ ਚੇਂਜ ਹੋਈ ਹੈਗੀ ਆ। ਯੂਜ਼ਲੀ ਜਿਹੜਾ ਓਰੇਗਨ ਹੈਗਾ ਆ, ਜਦੋਂ ਤੁਸੀਂ ਉਹਦੇ ਵਿੱਚੋਂ ਲੰਘਣਾ ਹੁੰਦਾ ਆ ਤੇ ਤੁਹਾਨੂੰ ਬੌਂਡ ਜਿਹੜਾ ਆ ਨੈਸੈਸਰੀ ਹੁੰਦਾ ਆ, ਪਹਿਲਾਂ ਹੁੰਦਾ ਸੀਗਾ, ਅੱਜ ਵੀ ਹੈਗਾ ਆ, ਪਰ ਉਹਦੇ ਵਿੱਚ ਥੋੜੀ ਜਿਹੀ ਉਹਨਾਂ ਨੇ ਚੇਂਜ ਕੀਤੀ ਹੈਗੀ ਆ ਕਿ ਨਾਓ ਜਿਹੜੀ ਓਰੇਗਨ ਸਟੇਟ ਹੈਗੀ ਆ, ਉਹਨਾਂ ਦੀ ਡਿਸਕ੍ਰਿਸ਼ਨ ਤੇ ਹੈਗਾ, ਡਿਸਕ੍ਰੀਟ ਹੈਗਾ ਕਿ ਉਹ ਤੁਹਾਨੂੰ ਬੌਂਡ ਜਿਹੜਾ ਵੇਵ ਵੀ ਕਰ ਸਕਦੇ ਆ ਨਵੇਂ ਅਕਾਊਂਟ ਨੂੰ ਇਨੀਸ਼ੀਅਲ ਐਨਰੋਲਮੈਂਟ ਦੇ ਉੱਤੇ। ਸੋ ਪਰ ਬੌਂਡ ਰਿਕੁਆਇਰਡ ਆ, ਇਹਦਾ ਇਹ ਮਤਲਬ ਨਹੀਂ ਕਿ ਬੌਂਡ ਰਿਕੁਆਇਰਡ ਨਹੀਂ ਆ, ਪਰ ਹੋ ਸਕਦਾ ਕਿ ਤੁਹਾਡਾ ਜਿਹੜਾ ਬੌਂਡ ਆ ਉਹ ਵੇਵ ਕਰ ਦੇਣ। ਸੋ $2000 ਦਾ ਬੌਂਡ ਹੁੰਦਾ ਆ, ਸੋ ਕਈ ਵਾਰੀ ਉਹ ਵੇਵ ਕਰ ਸਕਦੇ ਆ। ਪਹਿਲਾਂ ਤੇ ਹੁੰਦਾ ਸੀਗਾ ਕਿ ਹਰ ਇੱਕ ਨੇ ਹੀ ਬੌਂਡ ਲੈਣਾ ਆ, ਪਰ ਹੁਣ ਜਿਹੜਾ ਆ ਉਹ ਤੁਹਾਨੂੰ ਹੋ ਸਕਦਾ ਵੇਵ ਹੋ ਜਾਵੇ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਆਟੋਮੈਟਿਕਲੀ ਸੋਚਣਾ ਵੀ ਮੈਨੂੰ ਚਾਹੀਦਾ ਜਾਂ ਮੈਨੂੰ ਨਹੀਂ ਚਾਹੀਦਾ। ਸੋ ਮੇਕ ਸ਼ੋਰ ਕਿ ਤੁਹਾਡੇ ਜਿਹੜੇ ਪਰਮਿਟਸ ਵਾਲੇ ਆ ਉਹਨਾਂ ਦੇ ਨਾਲ ਕਲੋਜ਼ਲੀ ਵਰਕ ਕਰੋ। ਜੇ ਤੁਸੀਂ ਓਰਗਨ 'ਚੋਂ ਮੂਵ ਕਰਦੇ ਆ ਤੇ ਓਰਗਨ ਦਾ ਜਿਹੜਾ ਬੌਂਡ ਪਾਲਿਸੀ ਹੈਗੀ ਥੋੜੀ ਜਿਹੀ ਚੇਂਜ ਹੋਈ ਜੀ। ਆਪਣੇ ਅਗਲੇ ਕਾਲਰ ਨੇ ਜੇ ਸਿੰਘ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਮੈਂ ਥੋੜੀ ਅਪਡੇਟ ਹੀ ਦੇਣੀ ਸੀ ਜੀ। ਆਪਾਂ ਜਿੱਦਾਂ ਹੁਣੇ ਗੱਲ ਕਰਦੇ ਸੀ ਵੀ ਆਈਸ ਐਨਫੋਰਸਮੈਂਟ ਐਰੀਜ਼ੋਨਾ ਦੇ ਵਿੱਚ, ਅੱਗੇ ਤਾਂ ਮੈਂ ਤੁਹਾਡੇ ਰੇਡੀਓ ਤੇ ਸੁਣਿਆ ਸੀ, ਬਟ ਅੱਜ ਵਾਕਈ ਦੇਖਿਆ ਵੀ ਇਹ ਗੱਲ ਸੱਚੀ ਆ। 23-24 ਐਗਜ਼ਿਟ ਤੋਂ ਲੈ ਕੇ ਐਰੀਜ਼ੋਨਾ I-40 ਵਿਦਿਨ 30-40 ਮਹੀਨਿਆਂ ਦੇ ਵਿੱਚ ਮੈਂ 3 ਟਰੱਕ ਪੁੱਲ ਓਵਰ ਕੀਤੇ ਹੋਏ ਦੇਖ ਲਏ। 2 ਜਗ੍ਹਾ ਤਾਂ ਬਾਰਡਰ ਪੈਟਰੋਲ ਵਾਲੇ ਸੀ। ਅੱਛਾ, ਬਾਰਡਰ ਹਾਂਜੀ, ਦੋ ਜਗ੍ਹਾ ਬਾਰਡਰ ਪੈਟਰੋਲ ਵਾਲੇ ਸੀ, ਇੱਕ ਜਗ੍ਹਾ ਅਨਮਾਰਕੀਟ ਗੱਡੀ ਆਈਸ ਵਾਲੇ ਸੀ। ਓਕੇ, ਸ਼ੋਲਡਰ ਤੇ ਪੁੱਲ ਕੀਤੇ ਪਏ। ਸੋ ਮੈਂ ਸਿਰਫ ਅਪਡੇਟ। ਠੀਕ ਆ। I-40 ਤੇ ਤੁਸੀਂ ਦੱਸਿਆ ਨਾ ਜੀ। ਆਵਾਜ਼ ਇਹਨਾਂ ਦੀ ਘੱਟ। ਕੱਲ ਵੀ ਇੱਕ ਮੁੰਡੇ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਉਹ ਟਰੱਕ ਸਟਾਪ ਤੋਂ ਜਦੋਂ ਨਿਕਲਣ ਲੱਗੇ ਤੇ ਕਿਸ ਤਰੀਕੇ ਦੇ ਨਾਲ ਆਈਸ ਵਾਲਿਆਂ ਨੇ ਉਹਨੂੰ ਪੁੱਛਿਆ, ਪ੍ਰੀ ਟ੍ਰਿਪ ਕਹਿੰਦੇ ਕਰਕੇ ਹਟਿਆ ਸੀ ਮੈਂ। ਉਹ ਮੁੰਡਾ ਦੱਸ ਰਿਹਾ ਸੀਗਾ ਵੀ ਪ੍ਰੀ ਟ੍ਰਿਪ ਕਰਕੇ ਹਟਿਆ ਸੀਗਾ ਤੇ ਉੱਥੇ ਆ ਗਏ ਤੇ ਟਰੱਕ ਸਟਾਪ ਦੇ ਜਦੋਂ ਦੀ ਬਾਹਰ ਨਿਕਲਣਾ ਹੁੰਦਾ ਟਰੱਕਾਂ ਨੇ, ਉੱਥੇ ਉਹਨਾਂ ਨੇ ਗੱਡੀ ਲਾਈ ਸੀ ਤੇ ਜਿਹੜੇ ਬੈਠੇ ਸੀਗੇ ਡਰਾਈਵਰ ਸੀਟ ਤੇ ਦਿਖਦੇ ਸੀਗੇ, ਉਹਨਾਂ ਨੂੰ ਸਵਾਲ ਜਵਾਬ ਹੋਏ ਤੇ ਪੁੱਛਿਆ, ਸਿੱਧਾ ਇਹੀ ਪੁੱਛਦੇ ਆ ਵੀ ਹਾਂ ਕਿੱਥੇ ਜੰਮਿਆ ਤੇ ਕੀ ਤੇਰਾ ਇਮੀਗ੍ਰੇਸ਼ਨ ਸਟੇਟਸ ਆ। ਉਹਦੇ ਕੋਲ ਲਾਇਸੈਂਸ ਨਹੀਂ ਸੀਗਾ, ਮੁੰਡੇ ਕੋਲ ਨਾਟ ਲਾਇਸੈਂਸ ਨਹੀਂ, ਸੌਰੀ, ਪਾਸਪੋਰਟ ਉਸਦੇ ਕੋਲ ਉਸ ਟਾਈਮ ਨਹੀਂ ਸੀਗਾ, ਫੋਟੋ ਸੀਗੀ ਜਾਂ ਕਾਪੀ ਸੀਗੀ, ਉਹਨੇ ਦਿਖਾਤੀ, ਉਹਨਾਂ ਨੇ ਚੈੱਕ ਚੁੱਕ ਕੀਤਾ ਤੇ ਉਹਨੂੰ ਬਾਅਦ 'ਚ ਜਾਣ ਦਿੱਤਾ। ਰੀਅਲ ਆਈਡੀ ਉਹਦੇ ਕੋਲ ਸੀਗੀ। ਉਹ ਕਹਿੰਦੇ ਵੀ ਉਹਨਾਂ ਏਜੰਟਸ ਨੇ ਇਹੀ ਕਿਹਾ ਵੀ ਅਸੀਂ ਨਹੀਂ ਇਸ ਨੂੰ ਜਿਹੜਾ ਉਹ ਮੰਨਦੇ। ਆਲਦੋ ਸਰਕਾਰ ਨੇ ਇਹੀ ਚੀਜ਼ ਕਹਿ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣਾਈਆਂ, ਆਪ ਹੀ ਆਪਣੀਆਂ ਚੀਜ਼ਾਂ ਨੂੰ ਹੁਣ ਨਕਾਰ ਰਹੇ ਨੇ। ਤੇ ਫਿਰ ਬਾਅਦ 'ਚ ਕਹਿੰਦਾ ਵੀ ਉਹਨਾਂ ਦੀ ਟੋਨ ਸਖਤੀ ਸੀਗੀ ਇੱਕ ਹਿਸਾਬ ਦੇ ਨਾਲ। ਗੱਲਬਾਤ ਓਬਵੀਅਸਲੀ ਉਹਨੇ ਇੰਗਲਿਸ਼ 'ਚ ਹੀ ਕੀਤੀ ਹੋਣੀ, ਤਾਂ ਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ। ਤੇ ਕਹਿੰਦਾ ਵੀ ਸਖਤ ਇਸ ਲਹਿਜੇ 'ਚ ਸੀਗੀ ਤੇ ਉਹਨੇ ਨਾਲ ਉਹਨੂੰ ਚੇਤਾਵਨੀ ਵੀ ਦਿੱਤੀ ਵੀ ਕਹਿੰਦਾ ਵੀ ਇਸ ਵਾਰ ਤਾਂ ਤੂੰ ਬਚ ਗਿਆ ਤੋਂ ਭਾਵ ਵੀ ਤੇਰੇ ਕੋਲ ਪਾਸਪੋਰਟ ਨਹੀਂ ਸੀ, ਤੈਨੂੰ ਇੱਕ ਹਿਸਾਬ ਨਾਲ ਜਾਣ ਦਿੱਤਾ, ਮੇਕ ਸ਼ੋਰ ਕਰੀ ਵੀ ਅਗਲੀ ਦੀ ਪਾਸਪੋਰਟ ਤੇਰਾ ਨਾਲ ਹੋਵੇ। ਇਸ ਤਰੀਕੇ ਦੇ ਨਾਲ, ਇਸ ਲਹਿਜੇ ਦੇ ਨਾਲ ਕਹਿੰਦੇ ਵੀ ਉਹ ਲਾ ਐਨਫੋਰਸਮੈਂਟ ਵਾਲਿਆਂ ਨੇ, ਜਿਹੜੇ CBP ਵਾਲੇ ਸੀਗੇ, ਬਾਰਡਰ ਪੈਟਰੋਲ ਵਾਲੇ ਤੇ ਆਈਸ ਵਾਲੇ ਜਿਹੜੇ ਆਏ ਸੀਗੇ, ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਸਨੂੰ ਜਿਹੜਾ ਉਹ ਦੱਸਿਆ ਸੀਗਾ। ਸੋ ਮੇਕ ਸ਼ੋਰ ਕਰੋ
ਵੀ ਆਪੋ ਆਪਣਾ ਜਿਹੜਾ ਪੇਪਰ ਵਰਕ ਆ, ਆਪਣਾ ਇਮੀਗ੍ਰੇਸ਼ਨ ਸਟੇਟਸ ਵਾਲਾ, ਆਪਣੇ ਲਾਇਸੈਂਸ ਵਾਲਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਜਿਹੜੀਆਂ ਹੋਣ। ਇੱਥੋਂ ਤੱਕ ਵੀ ਪੁੱਛਿਆ ਕਦੋਂ ਆਇਆ, ਵਿਆਹ ਦੇ ਪੱਕਾ ਹੋਇਆ, ਸੇਮ ਵੀ ਉਸੇ ਸਪਾਊਸ ਦੇ ਨਾਲ ਹੀ ਰਹਿਣਾ ਆ, ਉਹ ਵੀ ਚੀਜ਼ਾਂ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਪੁੱਛ ਰਹੇ ਸੀ। ਸੋ ਇਮੀਗ੍ਰੇਸ਼ਨ ਦੇ ਉੱਤੇ ਤੇ ਇੰਗਲਿਸ਼ ਦੇ ਉੱਤੇ ਜਿਹੜਾ ਉਹਨਾਂ ਦਾ ਸਭ ਤੋਂ ਜ਼ਿਆਦਾ ਜਿਹੜਾ ਫੋਕਸ ਆ ਓਬਵੀਅਸਲੀ ਇਸ ਟਾਈਮ ਇਸ ਇਨਫੋਰਸਮੈਂਟ ਦੇ ਦੌਰਾਨ ਚੱਲ ਰਿਹਾ ਹੈਗਾ ਆ ਜੀ। ਤੇ ਆਪਣੇ ਜਿਹੜੇ ਅਗਲੇ ਕਾਲਰ ਨੇ ਅਮਰੀਕ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਇੱਕ ਛੋਟੀ ਜਿਹੀ ਚੀਜ਼ ਐਡ ਕਰਨਾ ਚਾਹੁੰਦਾ, ਜਿਹੜੀ ਉਹ ਕੈਨੇਡੀਅਨ ਟਰੱਕਿੰਗ ਦੇ ਬਾਰੇ ਗੱਲ ਕਰ ਰਹੇ ਸੀ ਨਾ ਜੀ। ਇਰਰਿਸਪੈਕਟਿਵ ਕੋਈ ਕੈਨੇਡੀਅਨ ਕੰਪਨੀ ਆ ਚਾਹੇ ਯੂਐਸ ਕੰਪਨੀ ਆ, ਜੇ ਉਹਦੇ ਕੋਲ ਅਥਾਰਟੀਆਂ ਹੈਗੀਆਂ, ਉਹ ਆਪਰੇਟ ਕਰ ਰਹੀ ਆ, ਮੇਨ ਚੀਜ਼ ਜਿਹਦੇ ਉੱਤੇ ਡਿਪੈਂਡ ਕਰਦਾ ਕਿ ਡਰਾਈਵਰ ਕਿਹੜਾ ਸੀਟ ਤੇ ਬੈਠਾ। ਜੇ ਕੈਨੇਡੀਅਨ ਕੰਪਨੀ ਯੂਐਸ ਡਰਾਈਵਰ ਨੂੰ ਐਮਪਲੋਏ ਕਰ ਰਹੀ ਆ, ਇਟ ਕੈਨ ਸਟਿਲ ਪਿਕ ਅਪ ਇਨ ਯੂਐਸ ਐਂਡ ਡ੍ਰੌਪ ਇਨ ਯੂਐਸ। ਜਿਹੜੀ ਮੂਵਮੈਂਟ ਆ, ਇਟ ਡਿਪੈਂਡਸ ਅਪਨ ਦਾ ਡਰਾਈਵਰ, ਨਾਟ ਔਨ ਦਾ ਕੰਪਨੀ। ਜੇ ਡਰਾਈਵਰ ਯੂਐਸ ਸਿਟੀਜ਼ਨ ਆ, ਹੀ ਕੈਨ ਪਿਕ ਅਪ ਇਨ ਯੂਐਸ ਐਂਡ ਹੀ ਕੈਨ ਡ੍ਰੌਪ ਇਨ ਯੂਐਸ। ਸੇਮ ਚੀਜ਼ ਉਧਰ ਕੈਨੇਡਾ 'ਚ ਅਪਲਾਈ ਹੁੰਦੀ ਆ। ਜੇ ਯੂਐਸ ਦਾ ਡਰਾਈਵਰ ਕੋਈ ਉੱਧਰ ਗਿਆ ਆ, ਚਾਹੇ ਕੈਨੇਡੀਅਨ ਕੰਪਨੀ ਆ, ਉਹ ਉਸ ਚੀਜ਼ ਉਹਦੇ ਉੱਤੇ ਵੀ ਲਾਗੂ ਹੁੰਦੀ ਹੈ। ਸੋ ਇਟ ਦਾ ਮੂਵ ਡਿਪੈਂਡਸ ਅਪਨ ਦਾ ਡਰਾਈਵਰ, ਨਾਟ ਔਨ ਦਾ ਟਰੱਕ ਔਰ ਦਾ ਟਰੱਕਿੰਗ ਕੰਪਨੀ। ਯਾ, ਓਕੇ ਜੀ, ਥੈਂਕ ਯੂ। ਮਿਹਰਬਾਨੀ ਜੀ। ਜੀ ਰਮਨ ਜੀ। ਰਮਨ ਜੀ। ਹਾਂਜੀ ਰਮਨ ਜੀ, ਆਵਾਜ਼ ਤੁਹਾਡੀ ਬੰਦ ਹੋਈ ਪਈ ਸੀ। ਹਾਂਜੀ ਜੀ। ਹਾਂਜੀ, ਮੈਂ ਕਿਹਾ ਵੀ ਇੱਥੇ ਮੈਨੂੰ ਕੋਈ ਕਲੈਰਿਟੀ ਨਹੀਂ ਹੈਗੀ, ਸੋ ਆਈ ਕੈਨ ਨਾਟ ਕਮੈਂਟ ਔਨ ਇਟ ਕਿ ਇੱਦਾਂ ਹੋ ਸਕਦਾ ਹੈ, ਕੀਤਾ ਜਾ ਸਕਦਾ ਹੈ। ਸੋ ਆਈ ਹੈਵ ਟੂ ਚੈੱਕ। ਹਾਂ, ਇਹ ਚੈੱਕ ਕਰਿਓ ਫਿਰ। ਹਾਂ, ਉਦਾਂ ਵੈਸੇ ਹਾਂਜੀ, ਕਿਉਂਕਿ ਕੈਬੋਟਾਜ ਵਾਇਲੇਸ਼ਨ ਦੇ ਵਿੱਚ ਫੋਰਨ ਕੈਰੀਅਰ ਵੀ ਲਿਖਿਆ ਹੁੰਦਾ ਹੈ, ਟਰੱਕ ਡਰਾਈਵਰ ਵੀ ਲਿਖਿਆ ਹੁੰਦਾ ਆ। ਸੋ ਇਹ ਦੋਨਾਂ ਦਾ ਮਿਕਸਚਰ ਆ ਜਾਂ ਕੱਲੀ ਇੱਕ ਇੱਕ ਚੀਜ਼ ਆ, ਇਹ ਡੈਫੀਨੇਟਲੀ ਜ਼ਰੂਰ ਜਿਹੜਾ ਰਮਨ ਜੀ ਪਤਾ ਕਰਨ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰਿਓ, ਤੇ ਜਦੋਂ ਵੀ ਪਤਾ ਲੱਗਦਾ ਫਿਰ ਇਸ ਨੂੰ ਜਿਹੜਾ ਅਪਡੇਟ ਆ ਉਹ, ਕਿਉਂਕਿ ਇਹਦੇ 'ਚ ਨਾ ਉਹ ਨਹੀਂ ਲਿਖਿਆ ਵੀ ਜਦੋਂ ਫੋਰਨ ਰਜਿਸਟਰਡ ਕੈਰੀਅਰ ਜਾਂ ਡਰਾਈਵਰ ਲੀਗਲੀ ਐਂਟਰਸ ਏ ਕੰਟਰੀ, ਹਨਾ। ਸੋ ਜੇ ਡਰਾਈਵਰ ਇੱਥੇ ਦਾ ਆ, ਕੈਰੀਅਰ ਕੈਨੇਡਾ ਦਾ, ਫਿਰ ਤਾਂ ਉਹੀ ਹੋਇਆ। ਪਰ ਇਹਨੂੰ ਕਲੀਅਰ ਕਰਿਓ ਜਿੱਦਾਂ ਚੈੱਕ ਕਰਕੇ ਨਾ, ਕਿ CHP ਨਾ ਜਾਂ ਜੀ। ਠੀਕ ਹੈ ਜੀ। ਜੀ, ਤੇ ਰਮਨ ਜੀ ਇਸ ਤੋਂ ਇਲਾਵਾ ਹੋਰ ਜਿਹੜਾ ਕਿਹੜਾ ਟੌਪਿਕ ਆ ਜਿਹੜਾ ਟਰੱਕਿੰਗ ਦੇ ਵਿੱਚ ਇਸ ਟਾਈਮ ਜਿਸ ਦੀ ਚਰਚਾ ਜਿਹੜੀ ਉਹ ਜ਼ਿਆਦਾ ਜਿਹੜੀ ਇਸ ਟਾਈਮ ਚੱਲ ਰਹੀ ਆ, ਜੇ ਟੈਕਨੋਲੋਜੀ ਵਾਲੇ ਐਂਗਲ ਤੋਂ ਜੇ ਗੱਲ ਕਰਨੀ ਹੋਵੇ, ਕੀ ਜਿਹੜੀਆਂ ਸਿਚੁਏਸ਼ਨਸ ਆ ਉਹ ਇਸ ਟਾਈਮ ਅੱਗੇ ਨੂੰ ਵੱਧ ਰਹੀਆਂ ਜੀ? ਬਿਲਕੁਲ ਰਾਜਕਰਨ, ਕਾਫੀ ਚੀਜ਼ਾਂ ਜਿਹੜੀਆਂ ਆ ਡਿਵੈਲਪ ਹੋ ਰਹੀਆਂ ਇਸ ਵੇਲੇ। ਜਿਹੜੀ ਇੱਕ ਡਿਵੈਲਪਮੈਂਟ ਹੋਰ ਚੱਲ ਰਹੀ ਆ, ਉਹ ਜਿਹੜੀ ਟਰੱਕਿੰਗ ਲਾਸੂਟ ਹੈਗੇ ਆ, ਜਿਹੜੇ ਨਿਊਕਲੀਅਰ ਵਰਡਿਕਟ ਹੈਗੇ ਆ, ਇਹਨਾਂ ਦੇ ਖਿਲਾਫ ਜਿਹੜੀ ਆ ਰਿਪਰੈਜ਼ੈਂਟੇਟਿਵ ਮਾਈਕ ਫਲੱਡ ਤੇ ਹੋਰ ਜਿਹੜੇ ਲਾਅ ਮੇਕਰ ਹੈਗੇ ਆ, ਉਹ ਇਹ ਇੰਟਰੋਡਿਊਸ ਕਰ ਰਹੇ ਕਿ ਜਿਹੜਾ ਇਹਨੂੰ ਮਿਸਯੂਜ਼ ਕੀਤਾ ਜਾਂਦਾ ਆ, ਜਿਹੜੀ ਲਾਇਬਿਲਿਟੀ ਇਸ਼ੂਜ਼ ਹੈ, ਇਹਨੂੰ ਮਿਸਯੂਜ਼ ਕੀਤਾ ਜਾਂਦਾ ਆ, ਉਹਦੇ ਲਈ ਜਿਹੜਾ ਆ ਕੁਛ ਨਾ ਕੁਛ ਜਿਹੜਾ ਹੋਣਾ ਚਾਹੀਦਾ ਹੈਗਾ। ਸੋ ਕਈ ਜਿਹੜੇ ਹੈਗੇ ਆ ਉਹ ਮੈਨੂਫੈਕਚਰਰਸ ਦੇ ਉੱਤੇ ਵੀ ਜਿਹੜੇ ਮਤਲਬ ਕਿ ਲਾਸੂਟ ਹੋ ਜਾਂਦੇ ਆ, ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਵੀ NHTSA ਦੀ ਜਿਹੜੀ ਰਿਕੁਆਇਰਮੈਂਟ ਆ, ਉਹ ਤੋਂ ਬਿਨਾਂ ਜੇ ਕੋਈ ਚੀਜ਼ ਹੈਗੀ ਹੈ, ਜਿੱਦਾਂ ਮੰਨ ਲਓ ਕਿ ਇੰਪੋਰਟੈਂਟ ਹੈਗਾ ਕਿ ਜੇ ਮੰਨ ਲਓ ਕੋਈ ਐਕਸੀਡੈਂਟ ਹੋ ਜਾਂਦਾ ਆ, ਇਮੈਜਿਨ ਅ ਟਰੱਕ ਕੰਪਲਾਈ ਵਿਦ ਐਵਰੀ ਐਪਲੀਕੇਬਲ ਫੈਡਰਲ ਇਕੁਇਪਮੈਂਟ ਰਿਕੁਆਇਰਮੈਂਟ, ਹੈ ਨਾ। ਆਫਟਰ ਕ੍ਰੈਸ਼ ਜਿਹੜਾ ਪਲੈਂਟਿਵ ਹੈ ਉਹ ਆਰਗਿਊ ਕਰਦਾ ਕਿ ਕੈਰੀਅਰ ਦੇ ਕੋਲ ਆਪਸ਼ਨ ਸੀਗੀ ਕਿ ਐਡੀਸ਼ਨਲ ਟੈਕਨੋਲੋਜੀ ਜਿਹੜੀ ਆ ਉਸ ਟਰੱਕ ਦੇ ਵਿੱਚ ਉਹ ਇੰਸਟਾਲ ਕਰ ਸਕਦਾ ਸੀਗਾ, ਤੇ ਉਹਨੇ ਨਹੀਂ ਕੀਤੀ, ਜਿਹੜੀ ਕਿ wasn't federally required. Because of that, the carrier was negligent. ਸੋ ਇਹ ਜਿਹੜੀ ਚੀਜ਼ ਆ, ਇਸ ਚੀਜ਼ ਦੇ ਉੱਤੇ ਕਾਬੂ ਪਾਉਣ ਦੇ ਲਈ, ਕਿਉਂਕਿ ਇਹ ਚੀਜ਼ਾਂ ਕਾਫੀ ਹੱਦ ਤੱਕ ਇਸ ਵੇਲੇ ਚੱਲ ਰਹੀਆਂ ਹੈਗੀਆਂ, ਜਿਹੜੇ ਨਿਊਕਲੀਅਰ ਵਰਡਿਕਟ ਆਉਂਦੇ ਆ। ਸੋ ਇਹਨੂੰ ਰੋਕਣ ਵਾਸਤੇ, ਇਹਦੀ ਰੋਕਥਾਮ ਵਾਸਤੇ ਵੀ ਜਿਹੜਾ ਇੱਕ ਲੈਜਿਸਲੇਸ਼ਨ ਹੈਗੀ ਆ ਉਹ ਇੰਟਰੋਡਿਊਸ ਹੋਈ ਹੈਗੀ ਆ। ਸੋ ਉਹਦੇ ਤੇ ਵੀ ਕੰਮ ਚੱਲ ਰਿਹਾ ਹੈਗਾ, ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੋਰ ਹੈਗੀਆਂ, ਹੋਰ ਇੱਕ ਗੱਲ ਕਰਨ ਵਾਲੀ ਹੈਗੀ, ਜਿਹੜਾ ਆਪਣਾ ਆਪਾਂ ਕਹਿੰਦੇ ਸੀਗੇ ਜਿਹੜਾ ਲੁਈਜ਼ੀਆਨਾ ਦੇ ਵਿੱਚ, ਨਿਊ ਆਰਲੀਨਸ ਦੇ ਵਿੱਚ ਸਟੇਜ ਕ੍ਰੈਸ਼ ਜਿਹੜੇ ਕੀਤੇ ਜਾਂਦੇ ਸੀਗੇ, ਉਹਦੇ ਵਿੱਚ ਵੀ ਜਿਹੜੇ 63 ਡਿਫੈਂਡੈਂਟਸ ਜਿਹੜੇ ਉਹਨਾਂ ਨੇ ਚਾਰਜ ਕੀਤੇ ਸੀ, ਉਹਨਾਂ ਦੀ ਕੋਰਟ ਡੇਟ ਸ਼ੁਰੂ ਹੋਣੀ ਸੀਗੀ, ਤੇ 2000 ਮੇਰੇ ਖਿਆਲ 20 ਦੇ ਵਿੱਚ ਜਾਂ 2020 ਦੇ ਵਿੱਚ, ਸਤੰਬਰ 2020 ਦੇ ਵਿੱਚ ਜਿਹੜਾ ਮੇਨ ਉਹਦਾ ਸ਼ੌਨ
ਸੀਗਾ ਜਿਹੜਾ ਉਹਦਾ ਪ੍ਰੋਸੀਕਿਊਟਰਸ ਦਾ ਜਿਹੜਾ ਵਿਟਨੈਸ ਸੀਗਾ, ਪ੍ਰਾਈਮ ਵਿਟਨੈਸ ਸੀਗਾ, ਜਿਹੜਾ ਕਿ ਐਕਚੁਅਲੀ ਸਲੈਮਰ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ, ਜਿਹੜਾ ਕਿ ਸਾਰਾ ਕੁਛ ਕਰਦਾ ਸੀ, ਉਹਨੂੰ ਮਾਰ ਦਿੱਤਾ ਗਿਆ ਸੀਗਾ ਉਹਦੇ ਮਦਰ ਦੇ ਘਰੇ। ਸੋ ਉਹਦੇ ਉੱਤੇ ਜਿਹੜਾ ਹੁਣ ਗਾਂ ਕੇਸ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਇਹ ਆਲਮੋਸਟ ਜਿਹੜਾ ਆਪਰੇਸ਼ਨ ਹੈਗਾ ਆ ਇਹ 2011 ਤੋਂ ਲੈ ਕੇ 2024 ਤੱਕ ਚੱਲਦਾ ਰਿਹਾ ਸੀਗਾ। ਸੋ ਇਹਦੇ ਲਈ ਮੈਂ ਗੱਲ ਕਹੂੰਗਾ ਕਿ ਜਿਹੜੀਆਂ ਵੀ ਟਰੱਕਿੰਗ ਕੰਪਨੀਆਂ ਹੈਗੀਆਂ ਆ ਉੱਧਰ ਜਾਂਦੀਆਂ ਹੈਗੀਆਂ ਜਾਂ ਕਿਸੇ ਵੀ ਸਟੇਟ 'ਚ ਕਿਤੇ ਵੀ ਜਾਂਦੇ ਆ ਤੁਸੀਂ, ਸੋ ਇਹਦੇ ਵਿੱਚ ਇੱਕ ਗੱਲ ਧਿਆਨ 'ਚ ਰੱਖੋ ਕਿ ਨਾਟ ਐਵਰੀ ਕਲੂਜਨ ਜਿਹਦੇ ਵਿੱਚ ਟਰੱਕ ਇਨਵੋਲਵ ਹੈਗਾ ਉਹ ਨੈਸੈਸਰਲੀ ਐਕਸੀਡੈਂਟ ਹੈਗਾ। ਇੱਥੇ ਫਿਰ ਅਗੇਨ ਅਸੀਂ ਕਹਾਂਗੇ ਕਿ ਡੈਸ਼ ਕੈਮ ਸਪੈਸ਼ਲੀ ਫਾਰਵਰਡ ਫੇਸਿੰਗ ਕੈਮਰਾ ਐਂਡ ਆਲਸੋ ਡਰਾਈਵਰ ਫੇਸਿੰਗ ਕੈਮਰਾ, ਇਹ ਦੋਨੋਂ ਪਾਸੇ ਜਿਹੜਾ ਆ ਇਹ ਬਹੁਤ ਜ਼ਿਆਦਾ ਕ੍ਰੂਸ਼ਲ ਹੈਗਾ। ਦੇਖੋ ਰਾਜਨ, ਹੁਣ ਤੁਸੀਂ ਕਈ ਵਾਰੀ ਇੰਗਲਿਸ਼ ਦੀ ਜਿਹੜੀ ਆਪਾਂ ਟਿਕਟ ਆ, ਜੇ ਤੁਹਾਨੂੰ ਇੰਗਲਿਸ਼ ਦੀ ਟਿਕਟ ਮਿਲ ਰਹੀ ਆ ਕਿ ਇਹ ਪ੍ਰੋਫੀਸ਼ੀਐਂਟ ਨਹੀਂ ਬੰਦਾ ਇੰਗਲਿਸ਼ ਦੇ ਵਿੱਚ, ਠੀਕ ਆ, ਜੇ ਤੁਹਾਡਾ ਡੈਸ਼ ਕੈਮ ਡਰਾਈਵਰ ਫੇਸਿੰਗ ਕੈਮਰਾ ਚੱਲ ਰਿਹਾ, ਤੁਸੀਂ ਟਰੱਕ ਦੇ ਵਿੱਚ ਤੁਹਾਨੂੰ ਪੁੱਲ ਕੀਤਾ ਉਹ ਚੱਲ ਰਿਹਾ, ਔਰ ਤੁਸੀਂ ਪ੍ਰੋਪਰਲੀ ਇੰਗਲਿਸ਼ 'ਚ ਜਵਾਬ ਦੇ ਰਹੇ ਆ, ਪ੍ਰੋਪਰ ਤੁਸੀਂ ਸਾਰਾ ਕੁਝ ਕਰ ਰਹੇ ਆ, ਤੇ ਤੁਹਾਨੂੰ ਸਟਿਲ ਉਹ ਲਾ ਐਨਫੋਰਸਮੈਂਟ ਵਾਲਾ ਟਿਕਟ ਦੇ ਦਿੰਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ, ਤੇ ਤੁਸੀਂ ਉਹ ਟਿਕਟ ਨੂੰ ਕੋਰਟ 'ਚ ਫਾਈਟ ਕਰ ਸਕਦੇ ਆ, ਇਨਕਲੂਡਿੰਗ ਤੁਹਾਡੀ ਡੈਸ਼ ਕੈਮ ਦੀ ਵੀਡੀਓ ਦੇ ਨਾਲ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਈਆਂ। ਜਿਹੜੇ ਡੈਸ਼ ਕੈਮ ਫਾਰਵਰਡ ਫੇਸਿੰਗ ਐਂਡ ਡਰਾਈਵਰ ਫੇਸਿੰਗ ਆ, ਇਹ ਬਹੁਤ ਕ੍ਰਿਟੀਕਲ ਹੋ ਗਏ ਆ। ਸੋ ਇਸ ਕਰਕੇ ਜਿਹੜੇ ਕੈਰੀਅਰਸ ਆ ਦੇ ਸ਼ੁੱਡ ਪ੍ਰੀਜ਼ਰਵ। ਹੁਣ ਦੇਖੋ ELD ਡਾਟਾ ਜਿਹੜਾ ਆ, ਜੇ ਰਾਜਕਰਨ ਹੁਣ ਜਿਹੜਾ ਇਸ ਵੇਲੇ ਬਹੁਤ ਜਿਹੜੀ ਚੀਜ਼ ਇੱਕ ਚੱਲ ਰਹੀ ਹੈਗੀ ਆ ਉਹ ਚੱਲ ਰਹੀ ਹੈਗੀ ਆ ਕਿ ਕੈਮਰਾਜ਼ ਜਿਹੜੇ ਆ ਸਕੇਲ 'ਤੇ ਲੱਗੇ ਹੈਗੇ ਆ, ਉਹ ਟਰੈਕ ਕਰਦੇ ਹੈਗੇ ਤੁਹਾਨੂੰ, ਤੁਹਾਡੀ ELD ਸ਼ੋ ਕਰ ਰਹੀ ਆ ਤੁਸੀਂ ਡੈਲਸ ਦੇ ਵਿੱਚ 3 ਵਜੇ ਪਹੁੰਚ ਗਏ ਆ, ਪਰ ਤੁਹਾਡਾ ਕੈਮਰਾ ਤੁਹਾਨੂੰ ਟਰੈਕ ਕਰ ਰਿਹਾ ਕਿ ਤੁਸੀਂ ਮਿਸਿਸਿਪੀ ਦੇ ਵਿੱਚ ਆ, ਠੀਕ ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਿਲਕੁਲ ਇਸ ਵੇਲੇ ਬਹੁਤ ਕ੍ਰਿਟੀਕਲ ਹੈਗੀਆਂ। ਸੋ ਤੁਹਾਡਾ ਜਿਹੜਾ ELD ਦਾ ਓਰੀਜਨਲ ਡਾਟਾ ਹੈਗਾ, GPS ਡਾਟਾ, ਡੈਸ਼ ਕੈਮ ਫੁਟੇਜ, ਡਿਸਪੈਚ ਮੈਸੇजेस, ਟੈਲੀਮੈਟਿਕਸ, ਇਹ ਸਾਰਾ ਕੁਝ ਬੜਾ ਸੀਰੀਅਸਲੀ ਲਿਆ ਜਾਂਦਾ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ। ਇਹ ਸਾਰਾ ਕੁਝ ਹੀ ਇਲੈਕਟ੍ਰੋਨਿਕਲੀ ਸਮਨ ਕਰਕੇ ਤੁਹਾਡੇ ਸਿਸਟਮ ਦੇ ਵਿੱਚੋਂ ਸਾਰਾ ਕੁਝ ਇਲੈਕਟ੍ਰੋਨਿਕਲੀ ਮੰਗਾਇਆ ਜਾ ਸਕਦਾ। ਉਹਦੇ ਵਿੱਚ ਐਡਿਟ ਕੀਤਾ ਸਮਾਨ ਨਹੀਂ ਆਉਣਾ ਤੁਹਾਡਾ, ਉਹ ਚੀਜ਼ ਓਰੀਜਨਲ ਆਉਣਾ। ਅੱਛਾ, ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਹੁਣ ਇਹ ਸੋ ਬੇਸਿਕਲੀ ਟਰੱਕਾਂ ਦਾ ਬਲੈਕ ਬਾਕਸ ਜਿੱਦਾਂ ਜਹਾਜ਼ਾਂ ਦਾ ਹੁੰਦਾ। ਹਾਂਜੀ। ਸੋ ਪ੍ਰੀਟੀ ਮਚ ਐਵਰੀਥਿੰਗ ਅਵੇਲੇਬਲ ਆ, ਕਿਉਂਕਿ ਹੁਣ ਉਹਨਾਂ ਨੇ ਇਹ ਥੋੜੀ ਕਹਿਣਾ ਵੀ ਤੁਹਾਨੂੰ ਟਰੱਕਿੰਗ ਕੰਪਨੀ ਨੂੰ ELD ਦਾ ਡਾਟਾ ਮੰਗਵਾਉਣਾ ਹੈ, ਉਹਨਾਂ ਨੇ ਕੰਪਨੀ ਨੂੰ ਕਾਲ ਕਰਨੀ ਹੈ, ਸਮਨ ਭੇਜਣਾ ਵੀ ਆ ਫਲਾਣੀ ਕੰਪਨੀ ਦਾ ਫਰੰਟ ਰੱਖਣਾ, ਆਹ ਸਾਰਾ ਤੁਹਾਨੂੰ ਡਾਟਾ ਦੇ ਦਿਓ, ਠੀਕ ਹੈ। ਤੇ ਉੱਥੋਂ ਸਾਰਾ ਕੁਝ ਤੁਹਾਡਾ ਮਿਲ ਜਾਣਾ ਹੈ, ਡੈਸ਼ ਕੈਮ ਦੀ ਫੁਟੇਜ ਮਿਲ ਜਾਣੀ ਹੈ, GPS ਡਾਟਾ ਮਿਲ ਜਾਣਾ ਹੈ, ਡਿਸਪੈਚ ਮੈਸੇਜ। ਸੋ ਫਾਰ ਇਦਾਂ ਹੋਇਆ ਹੈ ਜਾਂ ਇਹ ਸੋਚਿਆ ਜਾ ਰਿਹਾ ਇਦਾਂ ਕਰਨ ਦਾ? ਨਹੀਂ ਹੁੰਦਾ ਹੈ ਰਾਜਕਰਨ। ਅੱਛਾ, ਆਲਰੇਡੀ ਹੁੰਦਾ ਹੈ, ਠੀਕ ਹੈ। ਐਕਚੁਅਲੀ ਜਿਹੜਾ ਇਸ ਵੇਲੇ ਜਿਹੜਾ ਮੈਂ ਨਿਊਜ਼ ਜਿੰਨੀਆਂ ਪੜ੍ਹ ਰਿਹਾ ਹੈਗਾ ਜਾਂ ਜਿੰਨੀਆਂ ਮੈਂ ਸਟੱਡੀ ਕਰ ਰਿਹਾ ਹੈਗਾ ਪਿੱਛੇ ਜੀ, ਇਟਸ ਅ ਬਿਗੇਸਟ ਟ੍ਰੈਂਡ ਗੋਇੰਗ ਔਨ ਕਿ ਇਹਨਾਂ ਚੀਜ਼ਾਂ ਦੇ ਉੱਤੇ ਬਿਗੇਸਟ ਜਿਹੜੇ ਸਪੀਨਾਜ਼ ਆ ਉਹ ਇਸ਼ੂ ਹੋ ਰਹੇ ਇਸ ਵੇਲੇ। ਕਿ ਇਹ ਚੀਜ਼ਾਂ ਜਿਹੜੀਆਂ ਆ, ਠੀਕ ਆ, ਇਹ ਚੀਜ਼ਾਂ ਸਾਨੂੰ ਪ੍ਰੋਟੈਕਟ ਵੀ ਕਰਦੀਆਂ ਨਾਲ। ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਇਹ ਚੀਜ਼ਾਂ ਨੂੰ ਯੂਜ਼ ਨਾ ਕਰੋ ਤਾਂ ਕਿ ਤੁਹਾਡਾ ਕੋਈ ਪ੍ਰੂਫ ਨਾ ਰਹੇ, ਨਹੀਂ, ਪਰ ਜਿੱਥੇ ਤੁਸੀਂ ਸਹੀ ਆ ਉੱਥੇ ਤੁਹਾਨੂੰ ਇਹ ਚੀਜ਼ਾਂ ਪ੍ਰੋਟੈਕਟ ਵੀ ਕਰਨੀਆਂ ਸਾਰੀਆਂ। ਹੁਣ ਦੇਖੋ ਕਈ ਹੁਣ ਅਸੀਂ ਜਿਹੜਾ ਸਾਡਾ ਫਿਊਲ ਕਾਰਡ ਆ, ਅਸੀਂ ਫਿਊਲ ਕਾਰਡ ਜਿਹੜਾ ਸਾਡਾ ਆ ਉਹ ਸਾਡੀ ELD ਦੇ ਨਾਲ ਅਟੈਚ ਹੋ ਜਾਂਦਾ, ਜਿਹੜਾ ਸਾਡਾ ਫਿਊਲ ਕਾਰਡ ਆ, ਠੀਕ ਹੈ। ਉਹਦਾ ਮਤਲਬ ਕੀ ਆ ਕਿ ਫਰਾਡ ਤੋਂ ਪ੍ਰੀਵੈਂਸ਼ਨ ਆ ਕਿ ਜੇ ਤੁਹਾਡੇ ਟਰੱਕ ਤੇ ਤੁਹਾਡਾ ਫਿਊਲ ਕਾਰਡ ਇੱਕ ਜਗ੍ਹਾ ਇਕੱਠੇ ਨਹੀਂ ਗਏ ਤੇ ਉਹ ਚੱਲ ਨਹੀਂ ਸਕਦੇ। ਮੰਨ ਲਓ ਕਿ ਤੁਹਾਡਾ ਫਿਊਲ ਕਾਰਡ ਕਿਸੇ ਨੇ ਚੋਰੀ ਕਰ ਲਿਆ, ਡਿੱਗ ਗਿਆ, ਜਾਂ ਕਿਸੇ ਨੇ ਸਕੈਮ ਕਰ ਲਿਆ, ਕੁਛ ਹੋ ਗਿਆ। ਮੰਨ ਲਓ ਜੇ ਉਹ ਬੰਦਾ ਕਿਸੇ ਹੋਰ ਜਗ੍ਹਾ ਤੇ ਤੁਹਾਡਾ ਟਰੱਕ ਤੇ ਤੁਹਾਡਾ ਓਰੀਜਨਲ ਫਿਊਲ ਕਾਰਡ ਕਿਸੇ ਹੋਰ ਜਗ੍ਹਾ ਤੇ, ਉਹ ਚੱਲਣਾ ਨਹੀਂ ਉੱਥੇ, ਠੀਕ ਹੈ ਨਾ। ਸੋ ਟੈਕਨੋਲੋਜੀ ਜਿਹੜੀ ਆ ਉਹ ਤੁਹਾਨੂੰ ਹੈਲਪ ਕਰਦੀ ਆ ਬਹੁਤ ਜਗ੍ਹਾ ਤੇ ਕਿ ਤੁਸੀਂ ਬਚ ਸਕੋ, ਫਰਾਡ ਤੋਂ ਬਚ ਸਕੋ, ਇੱਦਾਂ ਦੇ ਲਾਅ ਸੂਟਾਂ ਤੋਂ ਬਚ ਸਕੋ। ਹਾਂ, ਜੇ ਤੁਸੀਂ ਗਲਤ ਆ ਤੇ ਉੱਥੇ ਆਬਵੀਅਸਲੀ ਤੁਹਾਨੂੰ ਉਹਨੇ ਹਰਟ ਵੀ ਕਰਨਾ ਹੈ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਜੁੜੇ ਹੋਏ ਨੇ ਰਮਨ ਜੀ, ਅਭੀ। ਹਾਂਜੀ, ਸਤਿ ਸ਼੍ਰੀ ਅਕਾਲ ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੋਂ ਸੁਣਨ ਵਾਲੇ ਸਾਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਣੇ ਨਾਲ ਗੱਲ ਚੱਲ ਰਹੀ ਕੈਨੇਡੀਅਨ ਡਰਾਈਵਰ ਦੀ, ਜਾਂ ਜਿਹੜਾ ਕੈਨੇਡੀਅਨ ਡਰਾਈਵਰ ਆ ਨਾ, ਮੇਰੀ ਵੈਸੇ ਨਾ ਬਾਰਡਰ ਤੇ ਮੈਂ ਪਹਿਲਾਂ ਚੱਲਦਾ ਹੁੰਦਾ ਸੀ ਕੈਨੇਡਾ ਨੂੰ, ਔਰ ਜਿਹੜੀ ਹੁੰਦੀ ਹੈ ਜਿਹੜੇ ਕ੍ਰੋਸ ਕਰਦੇ ਹੈਗੇ ਆਪਣਾ ਜਿਹੜੇ ਏਜੰਟ ਬੈਠੇ ਹੁੰਦੇ ਤੁਹਾਨੂੰ ਕ੍ਰੋਸ ਕਰਨ ਦਿੰਦੇ, ਉਹਨਾਂ ਮੇਰੀ ਗੱਲ ਹੋਈ ਸੀ। ਉਹ ਕਹਿੰਦੇ ਸੀਗੇ ਵੀ ਜਿਹੜਾ ਕੈਨੇਡੀਅਨ ਡਰਾਈਵਰ ਆਉਂਦਾ ਜੋ ਵੀ ਹੈਗਾ ਉਹ ਤਾਂ ਹੈਗਾ ਗੈਰ ਕਾਨੂੰਨੀ ਹੈਗਾ, ਵੀ ਇੱਥੇ ਆ ਕੇ ਲੋਡ ਚੁੱਕ ਕੇ ਇੱਥੇ ਲਾਈ ਜਾਂਦਾ ਹੈਗਾ ਆ। ਪਰ ਜਿਹੜੇ ਇੱਕ ਸਰੋਤੇ ਹੁਣ ਦੱਸ ਕੇ ਵੀ ਗਏ ਨਾ, ਜਿੱਦਾਂ ਫੋਰਨ ਦੇ, ਜਿੱਦਾਂ ਇੱਥੇ ਫੋਰਨ ਦੀ ਕੰਪਨੀਆਂ
ਇੱਥੇ ਆ ਕੇ US ਡਰਾਈਵਰ ਨੂੰ ਹਾਇਰ ਕਰਕੇ ਤੇ ਇੱਥੇ ਕੰਮ ਕਰਾਈ ਜਾਵੇ। ਉਹਦੇ ਵਿੱਚ ਸਰਟਨ ਕੰਡੀਸ਼ਨ ਹੁੰਦੀਆਂ ਆ, ਉਹ ਵੀ ਉਹਦਾ ਬੇਸ ਵਗੈਰਾ ਇੱਥੇ ਹੋਣਾ ਚਾਹੀਦਾ ਕੰਪਨੀ ਦਾ, ਪਰ ਇੱਕ ਲਿਮਿਟ ਤੱਕ ਕੰਮ ਹੁੰਦਾ। ਜਿੱਦਾਂ ਵੀ ਇਹ ਨਹੀਂ ਹੈਗਾ ਵੀ ਹੁਣ ਹਰ ਇੱਕ, ਜਿੱਦਾਂ ਆਪਣਾ US ਦੀਆਂ ਸਟੇਟਸ ਅਲੱਗ-ਅਲੱਗ ਹੈਗੀਆਂ। ਜਿੱਦਾਂ ਤੁਸੀਂ ਜੇ ਕੈਲੀਫੋਰਨੀਆ ਵਿੱਚ ਰਹਿੰਦੇ ਆ ਤਾਂ ਕੈਲੀਫੋਰਨੀਆ ਦੇ ਵਿੱਚ ਚੁੱਕ ਕੇ ਕੈਲੀਫੋਰਨੀਆ ਦਾ ਰੈਜ਼ੀਡੈਂਟ ਜਿਹੜਾ ਉਹ ਲੋਡ ਲਾ ਸਕਦਾ ਆ ਕੈਲੀਫੋਰਨੀਆ ਦੇ ਵਿੱਚ, ਪਰ ਕੈਲੀਫੋਰਨੀਆ ਦਾ ਰੈਜ਼ੀਡੈਂਟ ਦੂਜੀ ਸਟੇਟ ਦੇ ਵਿੱਚ ਜਾ ਕੇ ਉੱਥੋਂ ਉਸੇ ਸਟੇਟ ਤੋਂ ਚੱਕ ਕੇ ਉਸੇ ਸਟੇਟ ਦੇ ਵਿੱਚ ਲੋਡ ਨਹੀਂ ਲਾ ਸਕਦਾ। ਉਹਦੇ ਪਿੱਛੇ ਰੀਜ਼ਨ ਇਹ ਹੁੰਦਾ, ਉਹ ਜਿਹੜੀ ਉਹਨਾਂ ਦੀ ਲੋਕਲ ਡੋਮੈਸਟਿਕ ਇਕਨੋਮੀ ਹੁੰਦੀ ਇਹਨਾਂ ਨੂੰ ਅਫੈਕਟ ਕਰਦਾ। ਇਸ ਤਰ੍ਹਾਂ ਜਿੱਦਾਂ ਮਤਲਬ US ਦਾ ਡਰਾਈਵਰ ਹਾਇਰ ਕਰਕੇ ਬਾਹਰਲੀ ਕੰਪਨੀਆਂ, ਜਿੱਦਾਂ ਤਾਂ ਹੁਣ ਸਾਰਾ ਪੂਰੇ ਵਰਲਡ ਦੇ ਵਿੱਚ ਲੋਕ ਬਹੁਤ ਬੈਠੇ ਆ, ਰਿਚ ਲੋਕ ਬੈਠੇ ਹੈਗੇ ਤੇ ਇੱਥੇ ਆ ਕੇ ਟਰੱਕਿੰਗ ਕੰਪਨੀਆਂ ਖੋਲ ਕੇ ਇੱਥੇ ਦਾ ਸਾਰਾ ਪੈਸਾ ਟ੍ਰੇਨ ਕਰਕੇ ਲਿਜਾ ਸਕਦੇ ਹੈਗੇ ਆ। ਪਰ ਸਰਟਨ ਕੰਡੀਸ਼ਨ ਹੁੰਦੀਆਂ ਐਲੀਜੀਬਿਲਿਟੀ ਦੇ ਹਿਸਾਬ ਨਾਲ, ਉਹਦੇ ਹਿਸਾਬ ਨਾਲ ਤੁਸੀਂ ਕਰ ਸਕਦੇ ਆ, ਪਰ ਇੰਨਾ ਜ਼ਿਆਦਾ ਨਹੀਂ ਹੈਗਾ। ਜੇਕਰ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਆਪਣਾ ਜਿੰਨਾ ਮਰਜ਼ੀ ਤੁਸੀਂ ਕੰਮ ਕਰ ਲਓ, ਅਗਰ ਜਿਹੜਾ ਕੈਨੇਡੀਅਨ ਡਰਾਈਵਰ ਫੜਿਆ ਜਾਂਦਾ ਹੈਗਾ, ਇਹ ਜ਼ਰੂਰ ਹੈਗਾ ਵੀ ਉਹਨਾਂ ਨੂੰ ਉਹ ਮਤਲਬ ਵੀ ਮੰਨ ਲਓ ਵੀ ਹੁਣ ਡਰਾਈਵਰ ਨੂੰ ਕੰਪਨੀ ਕੰਮ ਕਰਵਾ ਰਹੀ ਆ ਔਖੇ ਸੌਖੇ, ਜਿੱਦਾਂ ਉਹ ਡਰਾਈਵਰ ਕਰੀ ਜਾ ਰਿਹਾ, ਪੈਸੇ ਦੇ ਰਿਹਾ, ਵੱਧ ਪੈਸੇ ਦੇ ਰਹੇ ਆ, ਪਰ ਇਨ ਕੇਸ ਡਰਾਈਵਰ ਫੜਿਆ ਜਾਂਦਾ ਹੈਗਾ ਆ, ਉਹਦੇ ਵਿੱਚ ਉਹਦੀ ਜਿਹੜੀ ਪਨਿਸ਼ਮੈਂਟ ਆ ਡਰਾਈਵਰ ਨੂੰ ਜ਼ਿਆਦਾ ਭੁਗਤਣੀ ਪੈ ਸਕਦੀ ਹੈ। ਵੀ ਜੇ ਹੁਣ ਕੈਨੇਡੀਅਨ ਡਰਾਈਵਰ ਹੈਗਾ ਉਹਨੂੰ ਹੋ ਨਹੀਂ ਸਕਦਾ, ਉਹਨੂੰ ਬੈਨ ਕਰ ਦੇਣਾ ਉਹਨਾਂ ਨੇ ਪਰਮਾਨੈਂਟਲੀ, ਵੀ ਇੱਥੇ ਤੁਸੀਂ US ਐਂਟਰੀ ਨਹੀਂ ਕਰ ਸਕਦਾ ਮੁੜ ਕੇ ਦੁਬਾਰਾ, ਵੀ ਤੂੰ ਦੁਬਾਰਾ ਤੇਰਾ ਪੱਕਾ ਹੀ ਆਉਣਾ ਜਾਣਾ ਬੰਦ, ਚਾਹੇ ਪ੍ਰੋਗਰਾਮ ਹੈ ਚਾਹੇ ਕੁਛ ਵੀ ਹੈਗਾ, ਹੀ ਕੈਨਟ ਕਮ ਬੈਕ US। ਕਾਫੀ ਜ਼ਿਆਦਾ ਸਖਤੀ ਹੈਗੀ ਹੈ, ਕਿਉਂਕਿ ਪਹਿਲੇ ਇਹਦੀ ਪੁੱਛਗਿੱਛ ਨਹੀਂ ਹੁੰਦੀ ਸੀ, ਪਰ ਇਹਨਾਂ ਦੇ ਹੁਣ ਜ਼ਿਆਦਾ ਡੀਪਲੀ ਇਹਨਾਂ ਜ਼ਿਆਦਾ ਇਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਉਹਦੇ ਵਿੱਚ ਉਹਦੇ ਅਕੋਰਡਿੰਗਲੀ ਇਹ ਚੀਜ਼ਾਂ ਨਿਕਲ ਕੇ ਬਾਹਰ ਆ ਗਈਆਂ। ਪਹਿਲਾਂ ਤੁਸੀਂ ਨੋਟਿਸ ਕਰਕੇ ਦੇਖਦੇ ਹੋਣੇ, ਪਹਿਲਾਂ ਕੋਈ ਪੁੱਛਦਾ ਨਹੀਂ ਹੁੰਦਾ ਤੇ ਐਰੀਜ਼ੋਨਾ ਦੇ ਲਾਗੇ ਹੁਣ ਸਾਰੇ ਜਦੋਂ ਬੰਦੇ ਫੜ ਹੋਏ ਆ, ਉਹ ਹੁਣ ਸਪੈਸ਼ਲ ਧਿਆਨ ਦੇਣ ਲੱਗ ਪਏ ਹੈਗੇ ਵੀ ਇਹ ਬੰਦੇ ਨੂੰ ਚੈੱਕ ਕਰੋ ਵੀ ਕਿੱਥੋਂ ਆਇਆ, ਕਿੱਦਾਂ ਗਿਆ। ਬਾਤ ਵੀ ਕਰਦੇ ਈਵਨ ਉਹ ਕਹਿੰਦੀ ਦੱਸਦੀ ਸੀਗੀ ਵੀ ਤੇ ਤੁਸੀਂ ਇੱਕ ਡਰਾਈਵਰ ਕਹਿੰਦੇ ਕੈਨੇਡੀਅਨ ਬਾਰਡਰ ਤੋਂ ਐਂਟਰ ਹੋ ਗਿਆ ਤੇ USA ਵਿੱਚ ਆ ਗਿਆ, ਉਹ ਕਿੰਨਾ ਚਿਰ ਰਹਿ ਕੇ ਗਿਆ, ਉਹ ਤੋਂ ਵੀ ਆਈਡੀਆ ਐਸਟੀਮੇਟ ਲਾਉਂਦੇ ਆ ਵੀ ਉਹਦੇ ਪਿੱਛੇ ਇਨਵੈਸਟੀਗੇਸ਼ਨ ਪਾਉਂਦੇ ਆ ਵੀ ਬੰਦਾ ਇੰਨੇ ਚਿਰ ਤੈਨੂੰ ਜਾਣਾ ਚਾਹੀਦਾ, ਵੀ ਹੀ ਨਾਟ ਸਪੋਜ਼ਡ ਟੂ ਸਟੇ ਲਾਈਕ 3 ਵੀਕਸ, ਲਾਈਕ ਵੀ ਬਹੁਤ ਜ਼ਿਆਦਾ ਟਾਈਮ ਰਹਿ ਗਿਆ, ਇੰਨੇ ਟਾਈਮ ਦੇ ਵਿੱਚ ਇਹ ਬੰਦਾ ਰਿਟਰਨ ਕਰਨਾ ਚਾਹੀਦਾ। ਅਗਰ ਜ਼ਿਆਦਾ ਰਹਿ ਰਿਹਾ ਦੈਟ ਮੀਨ ਆਬਵੀਅਸਲੀ ਉਹ ਬਾਕੀ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਓਕੇ, ਮਿਹਰਬਾਨੀ। ਸੋ ਰਾਜ ਜਿਹੜਾ ਉਹ ਚੀਜ਼ ਹੈਗੀ ਆ ਕਿ ਨੋ ਆ ਕੈਨੇਡੀਅਨ ਕੰਪਨੀ can send their truck into US with the American driver in US cannot pick up a load within US. ਉਹ cabotage ਮੰਨਿਆ ਜਾਂਦਾ ਹੈ। So no, they cannot do that. ਮੈਂ ਟਾਈਮ ਤੇ ਮੈਂ ਰਿਸਰਚ ਕਰ ਰਿਹਾ ਸੀਗਾ। ਸੋ ਜੇ ਕੋਈ ਕੈਨੇਡੀਅਨ ਕੰਪਨੀ ਜਿਹੜੀ ਆ ਉਹ ਪ੍ਰੋਪਰ US ਡੋਮਿਸਾਈਲ ਕੈਰੀਅਰ ਆਪਰੇਸ਼ਨ ਐਸਟੈਬਲਿਸ਼ ਕਰਦੀ ਹੈ US ਦੇ ਵਿੱਚ, it owns US operating authority, insurance, registration, compliance program, and hire an American driver, then they can do the load in US. But if merely they are just a trucking company who is crossing the border and hiring an American driver does not automatically authorize them to do loads. So je Toronto to Chicago hega, that's covered hega. ਸ਼ਿਕਾਗੋ ਤੋਂ ਟੋਰਾਂਟੋ ਕਵਰਡ ਹੈਗਾ, ਪਰ ਜੇ ਸ਼ਿਕਾਗੋ ਤੋਂ ਡੈਲਸ ਲੋਡ ਲਾਇਆ ਹੈਗਾ ਉਹ ਨਹੀਂ ਕਵਰਡ। ਸੋ ਉਹਦੇ ਵਿੱਚ ਉਹ ਫਿਰ ਅਮਰੀਕਨ ਡਰਾਈਵਰ ਚਾਹੀਦਾ ਹੈ। ਨਹੀਂ ਉਹਦੇ ਵਿੱਚ ਉਹਦੇ ਕੋਲ ਕੋਈ ਵੀ ਡਰਾਈਵਰ ਹੈ, ਚਾਹੇ ਅਮਰੀਕਨ ਹੈ ਚਾਹੇ ਕੈਨੇਡੀਅਨ ਹੈ, they cannot do that load. ਅਥਾਰਟੀ ਜਿੰਨੀ ਦੇਰ ਤੱਕ ਉਹਨਾਂ ਕੋਲ ਹੈ ਨਹੀਂ ਆਪਰੇਟ ਕਰਨ ਦੀ। Yes. So it does not mean ਕਿ ਇਦਾਂ ਦਾ ਕੈਨੇਡੀਅਨ ਕੰਪਨੀਆਂ ਸਾਰੀਆਂ ਅਮਰੀਕਨ ਡਰਾਈਵਰ ਹਰ ਕਰਕੇ ਸਾਰਾ ਕੰਮ, ਦੋਨੋਂ ਚੀਜ਼ਾਂ ਸਾਰੀਆਂ ਚੀਜ਼ਾਂ ਹੀ ਚਾਹੀਦੀਆਂ। ਮੇਨ ਆ ਵੀ ਪਹਿਲਾਂ ਅਥਾਰਟੀ ਚਾਹੀਦੀ ਆ ਉਹਨਾਂ ਨੂੰ। So ਜਿਹੜੇ caller ਸੀਗੇ, that was totally wrong. It is not merely depending upon a driver. It is depending upon a operating authority of the company. ਨਹੀਂ ਬਿਲਕੁਲ ਏਦਾਂ ਦੇ ਫਿਰ ਕੋਈ ਵੀ ਕੰਪਨੀ ਜਿਹੜੇ ਮਰਜ਼ੀ ਮੁਲਕ ਦੀ ਉਹ ਤੇ ਫਿਰ ਅਮਰੀਕਨ ਡਰਾਈਵਰ ਹਾਇਰ ਕਰੋ ਤੇ ਕੰਮ ਚਲਾਓ। ਇੱਥੇ ਕੋਈ ਰੂਲ ਰੈਗੂਲੇਸ਼ਨ ਫਿਰ ਉਹਨਾਂ ਕਹਿਣਾ ਸਾਡੇ ਤੇ ਫੋਲੋ ਨਹੀਂ ਹੁੰਦੇ, ਟੈਕਸ ਵੀ ਇੱਥੇ ਦੇਣਾ ਨਹੀਂ, ਫਿਰ ਉਹ ਕਈ ਚੀਜ਼ਾਂ ਤੋਂ ਉਹਨਾਂ ਦਾ ਬਚਾਅ ਜਿਹੜਾ ਹੋਣ ਦੀ ਉਹ ਕੋਸ਼ਿਸ਼ ਹੁੰਦੀ ਹੋਣੀ, ਪਰ ਇਹਨਾਂ ਨੇ ਵੀ ਰੱਖਿਆ ਹੈਗਾ ਜੀ। ਥੈਂਕ ਯੂ। ਇੱਕ ਰਮਨ ਜੀ ਇੱਕ ਨਿਊਜ਼ ਹੈਗੀ ਹੈ, ਆਪਾਂ ਨਹੀਂ ਡਿਸਕਸ ਕੀਤੀ ਹਜੇ। ਲੈਂਡਸਟਾਰ ਨੇ 35,000 ਟਰੱਕਿੰਗ ਕੰਪਨੀ ਨੂੰ ਆਪਣੀ ਲਿਸਟ ਚੋਂ ਬਾਹਰ ਕੱਢਿਆ। ਕਹਿੰਦੇ ਵੀ ਉਹਨਾਂ 2022 ਚ ਉਹਨਾਂ ਕੋਲ 1 ਲੱਖ ਦੇ ਕਰੀਬ ਸੀਗੀ ਲਿਸਟ, ਹੁਣ 64,600 ਰਹਿ ਗਈ ਆ। 35% ਡ੍ਰੌਪ ਕੀਤਾ ਕੰਪਨੀ ਨੇ, ਖਾਸ ਕਰਕੇ ਜਿਹੜੀਆਂ ਸਟ੍ਰਿਕਟ ਜਿਹੜੀਆਂ ਫਰੇਟ ਫਰਾਡ ਨੂੰ ਲੈ ਕੇ, ਕਾਰਗੋ ਥੈਫਟ ਨੂੰ ਲੈ ਕੇ, ਇਹ ਸਾਰਾ ਕੁਝ। ਸੋ ਇਹਦਾ ਕਾਫੀ ਜ਼ਿਆਦਾ ਕਹਿੰਦੇ ਅਸਰ ਪਊਗਾ। ਇਹ ਮੇਨ ਜਿਹੜੀ ਬ੍ਰੋਕਰ ਵਾਲਾ ਵਰਡਿਕਟ ਆਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਰਮਨ ਜੀ, ਫਿਰ ਉਹਦੇ ਕਾਰਨ ਕਰਕੇ ਕਿ ਕਿਉਂ ਇਹਨਾਂ ਨੇ ਇੰਨੇ ਕੱਢਤੇ ਵਿੱਚੋਂ? ਬਿਲਕੁਲ ਰਾਜਕਰਨ, ਇਹ ਅਸੀਂ ਪਿਛਲੇ ਵੀਕ ਪੰਜਾਬੀ ਟਰਕਿੰਗ ਮੈਗਜ਼ੀਨ ਦੇ ਵਿੱਚ ਵੀ ਇਹ ਪੂਰਾ ਆਰਟੀਕਲ ਪੰਜਾਬੀ ਦੇ ਵਿੱਚ ਲਾਇਆ ਸੀਗਾ। 40,000 ਦੇ ਕਰੀਬ ਜਿਹੜੀਆਂ ਕੈਰੀਅਰਸ ਹੈਗੇ ਆ ਜਿਹੜੇ ਉਹਨਾਂ ਨੇ ਆਪਣੇ ਇਸ ਡਾਟਾਬੇਸ ਦੇ ਵਿੱਚੋਂ ਬਾਹਰ ਕਰਤੇ ਆ।
ਸੋ ਉਹਦਾ ਮੇਨ ਰੀਜ਼ਨ ਸਾਰਾ ਇਹ ਦਿੱਤਾ ਜਾ ਰਿਹਾ ਹੈਗਾ ਕਿ ਉਹ ਜਿਹੜੇ ਕੈਰੀਅਰਸ ਹੈਗੇ ਆ ਉਹ ਈਦਰ ਉਹ ਕੁਆਲੀਫਾਈ ਨਹੀਂ ਕਰਦੇ ਹੈਗੇ, ਈਦਰ ਉਹ ਉਹਨਾਂ ਦੇ ਕਿਸੇ ਨਾ ਕਿਸੇ ਰੀਜ਼ਨ ਦੇ ਵਿੱਚ ਉਹ ਹੈਗੇ ਕਿ ਜਿੱਥੇ ਉਹ ਮਤਲਬ ਬੇਸਿਕਲੀ ਉਹ ਕੁਆਲੀਫਾਈ ਨਹੀਂ ਕਰਦੇ ਹੈਗੇ। ਸੋ ਉਹ ਸਾਰਾ ਕੁਝ ਜਿਹੜਾ ਆ ਇਹ ਬਿਕੋਜ਼ ਆਫ C.H. ਰੋਬਿਨਸਨ ਵਾਲੇ ਕੇਸ ਦੇ ਕਰਕੇ ਜਿਹੜਾ ਆ ਇਹ ਹੋ ਰਿਹਾ ਹੈ। ਸੋ ਜਿਹੜਾ 600 ਮਿਲੀਅਨ ਵਾਲਾ ਵਰਡਿਕਟ ਆਇਆ ਹੈ, ਹਾਂਜੀ 600 ਮਿਲੀਅਨ ਵਾਲਾ ਵਰਡਿਕਟ ਆਇਆ, ਉਹਦੇ ਵਿੱਚ ਇਹ ਜਿਹੜਾ ਆ ਇਹਨਾਂ ਨੇ ਕ੍ਰਾਈਟੇਰੀਆ ਕੀ ਰੱਖਿਆ ਜਿਹੜੇ 40,000 ਕੱਢਣ ਦੇ ਲਈ ਰਮਨ ਜੀ, ਵੀ ਜਿਨ੍ਹਾਂ ਦੀ ਕੋਈ ਸੇਫਟੀ ਦੀ ਪ੍ਰੋਬਲਮ ਸੀਗੀ ਉਸ ਚੀਜ਼ ਨੂੰ ਲੈ ਕੇ ਉਹ ਚੀਜ਼ ਮੇਨ ਕਰਕੇ ਰੱਖਿਆ ਜਾਂ ਡਬਲ ਬ੍ਰੋਕਰੇਜ ਦੇ ਕਰਕੇ ਕੱਢਿਆ, ਕੀ ਕਰਕੇ ਕੱਢਿਆ ਇਹਨਾਂ ਨੂੰ? ਬਿਲਕੁਲ ਬਹੁਤ ਕ੍ਰਾਈਟੇਰੀਆ ਜਿਹੜੇ ਆ ਰੱਖੇ ਜਾ ਰਹੇ ਆ। ਫਰੇਟ ਫਰਾਡ ਜਿਹੜਾ ਹੈਗਾ ਵੱਧਦੇ ਜਿਹੜੇ ਹੁਣ ਦੇਖੋ ਜਿਹੜਾ ਇੱਕ ਫਰੇਟ ਦਾ ਕ੍ਰਾਈਟੇਰੀਆ ਫਰਾਡ ਦਾ ਹੈਗਾ, ਜੇ ਤੁਹਾਡਾ ਨਾਂ, ਤੁਹਾਡਾ ਕੈਰੀਅਰ, ਤੁਹਾਡਾ ਐਡਰੈਸ, ਤੁਹਾਡਾ ਫੋਨ ਨੰਬਰ ਕਿਸੇ ਵੀ ਫਰੇਟ ਫਰਾਡ ਦੇ ਵਿੱਚ ਪਿੱਛੇ ਜੁੜਿਆ ਆ ਤੇ ਤੁਹਾਨੂੰ ਪ੍ਰੋਬਲਮ ਆਊਗੀ। ਠੀਕ ਆ, ਜੇ ਤੁਹਾਡਾ ਕੈਰੀਅਰ ਜਿਹੜਾ ਆ ਉਹ ਕਿਸੇ ਵੀ ਕਿਸਮ ਦੇ ਨਾਲ ਕੰਪਲਾਇੰਸ ਦੇ ਵਿੱਚ ਨਹੀਂ ਠੀਕ ਹੈਗਾ। ਹੁਣ ਦੇਖੋ ਤੁਹਾਡਾ ਕੰਪਲਾਇੰਸ ਜਿਹੜਾ ਹੈਗਾ, ਕੰਪਲਾਇੰਸ ਦੇ ਵਿੱਚ ਦੋ ਚੀਜ਼ਾਂ ਮੇਜਰ ਹੈਗੀਆਂ। ਕੰਪਲਾਇੰਸ ਦੇ ਵਿੱਚ ਇੱਕ ਹੈਗਾ ਤੁਹਾਡਾ ਇਕੁਇਪਮੈਂਟ, ਦੂਜਾ ਤੁਹਾਡਾ ਹੈਗਾ ਡਰਾਈਵਰ। ਇਕੁਇਪਮੈਂਟ ਜੇ ਤੁਹਾਡਾ ਤੁਸੀਂ ਬਾਰ-ਬਾਰ ਤੁਸੀਂ ਸਕੇਲ ਤੇ ਪੁੱਲ ਹੋ ਰਹੇ ਆ, ਤੁਹਾਡਾ ਕੋਈ ਪਾਈਪ ਹੋ ਜਾਂਦਾ, ਕਦੀ ਤੁਹਾਡਾ ਕੋਈ ਟਾਇਰ ਆ ਜਾਂਦਾ, ਤੁਸੀਂ ਆਊਟ ਆਫ ਸਰਵਿਸ ਬਾਰ-ਬਾਰ ਹੋ ਰਹੇ ਆਊਟ ਆਫ ਸਰਵਿਸ, ਦੈਟ ਇਜ਼ ਅ ਰੈੱਡ ਫਲੈਗ ਕਿ ਤੁਹਾਨੂੰ ਮਤਲਬ ਕਿ ਕੋਈ ਵੀ ਜਿਹੜੇ ਬ੍ਰੋਕਰ ਆ ਉਹ ਤੁਹਾਨੂੰ ਆਊਟ ਆਫ ਦੇਅਰ ਲਿਸਟ ਕਰ ਸਕਦੇ ਆ। ਠੀਕ ਆ, ਉੱਧਰ ਦੂਜੇ ਬੰਨੇ ਹੁਣ ਆ ਗਿਆ ਡਰਾਈਵਰ। ਹੁਣ ਅੱਛਾ ਆਪਣੇ ਇਕੁਇਪਮੈਂਟ ਦੇ ਵਿੱਚ ਹੋਰ ਵੀ ਹੈ ਜਿਹੜਾ ਚਾਹੇ ਤੁਹਾਡਾ ਟਰੱਕ ਟ੍ਰੇਲਰ ਇਕੁਇਪਮੈਂਟ ਹੈਗਾ ਤੁਹਾਡਾ, ਚਾਹੇ ਉਹ ਆਪਣਾ ਹੈਗਾ ਆ ELD ਹੈਗੀ ਆ। ਦੂਜੇ ਬੰਨੇ ਜਿਹੜਾ ਡਰਾਈਵਰ ਹੈਗਾ, ਜਿਹੜਾ ਸੈਕਿੰਡ ਪਾਰਟ ਹੈਗਾ ਡਰਾਈਵਰ ਦੀ, ਹੁਣ ਇਕੱਲਾ ਇਹ ਨਹੀਂਗਾ ਕਿ ਡਰਾਈਵਰ ਤੁਹਾਡਾ ਇੰਗਲਿਸ਼ ਬੋਲਦਾ ਆ, ਇਹ ਤਾਂ ਜ਼ਰੂਰੀ ਆ, ਡਰਾਈਵਰ ਤੁਹਾਡਾ ਇੰਗਲਿਸ਼ ਬੋਲਦਾ ਹੋਣਾ ਚਾਹੀਦਾ, ਉਹਦੀ ਸਾਰਾ ਕੁਝ ਠੀਕ ਹੋਣਾ ਚਾਹੀਦਾ। ਹੁਣ ਸਾਰਿਆਂ ਨੂੰ ਵੱਡਾ ਜਿਹੜਾ ਪ੍ਰੋਬਲਮ ਇਸ ਵੇਲੇ ਆ ਰਹੀ ਹੈ ਕਿ ਤੁਸੀਂ ਡਰਾਈਵਰ ਹਾਇਰ ਕਰਨ ਵੇਲੇ ਕਿਹੜੀਆਂ ਚੀਜ਼ਾਂ ਜਿਹੜੀਆਂ ਕਿ ਰਿਕੁਆਇਰਡ ਬਾਈ ਫੈਡਰਲ ਗਵਰਨਮੈਂਟ ਹੈਗੀਆਂ ਉਹ ਪੂਰੀਆਂ ਕੀਤੀਆਂ। ਸੋ ਜੇ ਤੁਸੀਂ ਤੁਹਾਡਾ ਡਰਾਈਵਰ ਵੀ ਠੀਕ ਆ, ਸਭ ਕੁਝ ਠੀਕ ਆ, ਜੇ ਤੁਸੀਂ ਉਸ ਡਰਾਈਵਰ ਨੂੰ ਰੈਂਡਮ ਮੈਨੇਜਮੈਂਟ ਦੇ ਵਿੱਚ ਨਹੀਂ ਪਾਇਆ ਹੈਗਾ, ਦੈਨ ਦੈਟ ਡਰਾਈਵਰ ਬਿਕਮ ਨਾਨ ਕੰਪਲਾਇੰਟ। ਜੇ ਡਰਾਈਵਰ ਦਾ ਤੁਹਾਡਾ ਕੋਈ ਵੀ ਐਸੀ ਚੀਜ਼ ਹੈਗੀ ਜਿਹੜੀ ਡਰਾਈਵਰ ਦੇ ਵਿੱਚ ਤੁਹਾਨੂੰ ਲੱਗ ਰਹੀ ਹੈ ਕਿ ਤੁਸੀਂ ਉਹਨੂੰ ਹਾਇਰ ਕਰਨ ਲੱਗਿਆ ਉੱਤੇ ਅਣਗਹਿਲੀ ਕੀਤੀ ਆ, ਦੈਟ ਵਿਲ ਕੰਸੀਡਰ ਐਜ਼ ਅ ਨਾਨ ਕੰਪਲਾਇੰਟ ਐਂਡ ਇਟ ਵਿਲ ਗੋ ਅਗੇਂਸਟ ਯੂਰ ਕੰਪਨੀ ਇਫ ਦੇਰ ਇਜ਼ ਐਨੀ ਲਾਸੂਟ। ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਚੀਜ਼ਾਂ ਬ੍ਰੋਕਰ ਦੇਖ ਰਿਹਾ ਕਿਉਂਕਿ ਠੀਕ ਹੈ ਜੀ ਤੁਹਾਡਾ ਇਕੁਇਪਮੈਂਟ ਖਰਾਬ ਰਹਿੰਦਾ ਜਾਂ ਤੁਹਾਡੇ ਡਰਾਈਵਰ ਜਿਹੜੇ ਹਾਇਰ ਕੀਤੇ ਆ ਤੁਸੀਂ ਉਹ ਸਾਡੇ ਜਦੋਂ ਉੱਥੇ ਜਾਂਦੇ ਆ ਵੇਅਰ ਹਾਊਸ 'ਤੇ ਜਾਂਦੇ ਆ ਉਹ ਤਾਂ ਚੱਜ ਨਾਲ ਗੱਲ ਨਹੀਂ ਕਰਦੇ ਜਾਂ ਉਹਨਾਂ ਨੂੰ ਇੰਗਲਿਸ਼ 'ਚ ਗੱਲ ਨਹੀਂ ਕਰਨੀ ਆਉਂਦੀ ਜਾਂ ਵਾਟ ਐਵਰ ਰੀਜ਼ਨ ਇਜ਼। ਠੀਕ ਹੈ, ਹੁਣ ਮੰਨ ਲਓ ਤੁਹਾਨੂੰ ਟਿਕਟ ਮਿਲਦੀ ਆ ਤੁਹਾਡੇ 'ਚ, ਉਹਦੇ 'ਚ ਦੇਖਿਆ ਜਾਂਦਾ ਵੀ ਤੁਸੀਂ ਇੱਕ ਡਰਾਈਵਰ ਐਸਾ ਹਾਇਰ ਕੀਤਾ ਸੀਗਾ ਜਿਹੜਾ ਕਿ ਪੋਜ਼ੀਟਿਵ ਡਰੱਗ ਟੈਸਟ ਵਾਲਾ ਸੀਗਾ, ਉਹਦੇ ਡਰੱਗ ਟੈਸਟ ਨਹੀਂ ਹੋਏ ਹੈਗੇ। ਠੀਕ ਹੈ, ਹੁਣ ਉਹ ਜਿਹੜੀ ਚੀਜ਼ ਆ ਉਹ ਤੁਹਾਡੇ ਅਗੇਂਸਟ ਜਾਣੀ ਆ, ਤੁਹਾਨੂੰ ਬ੍ਰੋਕਰ ਨਾ ਕਰ ਸਕਦਾ ਕਿ ਤੁਹਾਡੀ ਹਾਇਰਿੰਗ ਨੈਗਲੀਜੈਂਸ ਹੈਗੀ ਆ। ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਕਾਊਂਟੇਬਿਲਟੀ ਆ ਰਹੀ ਹੈ ਬੇਸਿਕਲੀ ਇਹੋ ਜਿਹੀਆਂ ਚੀਜ਼ਾਂ 'ਚ ਹੁਣ। ਹਾਂਜੀ ਅਕਾਊਂਟੇਬਿਲਿਟੀ ਤਾਂ 100% ਆ, ਇਹਦਾ ਲੋੜ ਵੀ ਆ ਵੈਸੇ ਹਰ ਇੱਕ ਜਗ੍ਹਾ ਅਕਾਊਂਟੇਬਿਲਿਟੀ ਦੀ। ਸਾਰਾ ਤੁਹਾਡਾ ਸੇਫਟੀ ਰੈਕਡ ਤੁਹਾਡੇ, ਮੈਂ ਜਿੱਦਾਂ ਪਿਛਲੀ ਵਾਰੀ ਰਾਜੂ ਨਾਲ ਗੱਲ ਕੀਤੀ ਸੀਗੀ ਕਿ ਜੇ ਕੋਈ ਵੀ ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਆ ਤੇ ਉਹ ਜਿਹੜਾ ਐਕਸੀਡੈਂਟ ਆ ਉਸ ਤੋਂ ਬਾਅਦ ਜਦੋਂ ਲਾਅ ਐਨਫੋਰਸਮੈਂਟ ਤੁਹਾਡੇ ਕੋਲ ਪੇਪਰ ਮੰਗਦਾ, ਜੇ ਤੁਸੀਂ ਉਹ ਸਾਰੇ ਦਸਤਾਵੇਜ਼ ਜੇ ਸਾਰੇ ਪੇਪਰ ਵਰਕ ਤੁਸੀਂ ਵਿਦਿਨ 24 ਆਵਰ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਯੂ ਆਰ ਨਾਨ ਕੰਪਲਾਇੰਟ। ਸਿੰਪਲ ਇਜ਼ ਦੈਟ। ਜੇ ਤੁਸੀਂ ਆਪਣੇ ਆਪ ਨੂੰ ਅੱਜ ਵੀ ਮੈਂ ਇਹੋ ਗੱਲ ਕਹੂੰਗਾ ਕਿ ਆਪਣੇ ਆਪ ਨੂੰ ਤੁਸੀਂ ਦੇਖੋ, ਪਰਖੋ, ਇਹ ਤੁਹਾਨੂੰ ਕੋਈ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਤੁਹਾਨੂੰ ਆਪਣੇ ਆਪ ਨੂੰ ਪਤਾ ਹੋਊਗਾ ਕਿ ਜੇ ਮੇਰੀ ਕੰਪਨੀ 'ਚ ਕੋਈ ਇੱਦਾਂ ਦਾ ਕੰਮ ਹੋ ਜਾਂਦਾ ਕੀ ਮੇਰੇ ਪੇਪਰ ਵਰਕ ਲਾਈਨਡ ਅਪ ਆ, ਕੀ ਮੇਰੀ ਸਾਰੀ ਹਾਇਰਿੰਗ ਠੀਕ ਆ, ਕੀ ਮੇਰੇ ਪੇਪਰ ਵਰਕ ਸਾਰੇ ਐਸ ਹੁਣੇ ਅਵੇਲੇਬਲ ਆ, ਜੇ ਮੇਰੇ ਕੋਲ ਕੱਲ ਹੋ ਜਾਵੇ ਕੁਛ ਮੈਂ ਪ੍ਰੋਵਾਈਡ ਕਰ ਸਕਦਾ ਕਿ ਨਹੀਂ ਕਰ ਸਕਦਾ। ਜੀ ਸਮਾਂ ਆਪਣਾ ਸਮਾਪਤੀ ਤੇ ਆ, ਇੱਕ ਕਾਲਰ ਆਪਾਂ ਲੈ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਵਧਾਂਗੇ। ਜਗਰੂਪ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ, ਸੁਣਨ ਵਾਲੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਮਾੜੀ ਅਪਡੇਟ ਦੇਣੀ ਹੈ ਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀ ਕੈਨੇਡੀਅਨ ਕੰਪਨੀਆਂ ਜਾਂ ਇੱਧਰ ਕੰਮ ਕਰਦੀਆਂ ਨੇ ਜਾਂ ਉੱਧਰ। ਮੇਰੇ ਨਾ ਇੱਕ ਡਰਾਈਵਰ ਵੀ ਸੀਗੇ, ਵਾਕਫ ਵੀ ਨੇ, ਰਿਸ਼ਤੇਦਾਰ ਵੀ ਨੇ, ਉਹ ਆਪਣੇ ਬੇਟੇ ਕੋਲੇ ਕੈਨੇਡਾ ਮੂਵ ਹੋ ਗਏ ਤੇ ਉਹਨਾਂ ਨੇ ਕੁਛ ਸਮਾਂ ਵਿਹਲੇ ਰਹੇ ਤੇ ਫਿਰ ਕੈਨੇਡੀਅਨ ਕੰਪਨੀ 'ਚ ਕੰਮ ਕਰਨ ਲੱਗ ਗਏ।
ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਵੀ ਤੁਸੀਂ ਲੀਗਲ ਨਹੀਂ ਕੈਨੇਡਾ 'ਚ ਕੰਮ ਕਰ ਸਕਦੇ, ਤੁਸੀਂ ਉੱਥੇ ਵਿਜ਼ਟਰ ਗਏ ਹੋਏ ਹੋ, ਵੀ ਪੰਗਾ ਪਊਗਾ ਤੁਹਾਨੂੰ, ਤੁਹਾਡੀ ਕੰਪਨੀ ਵੀ ਕੈਨੇਡੀਅਨ ਆ। ਉਹ ਕਹਿੰਦੇ ਵੀ ਕੰਪਨੀ ਨੇ ਐਨ ਵੈਰੀਫਾਈ ਕੀਤਾ, ਕੰਪਨੀ ਚਾਹੁੰਦੀ ਸੀ ਵੀ ਅਮਰੀਕਨ ਲਾਇਸੈਂਸ ਆ, ਅਸੀਂ ਲੋਕਲ ਲੋਡ ਜਿਵੇਂ ਰਮਨ ਭਾਜੀ ਦੱਸ ਕੇ ਹਟਿਆ ਵੀ ਚੁਕਵਾ ਲਿਆ ਕਰਾਂਗੇ, ਇੱਥੋਂ ਕੈਲੀਫੋਰਨੀਆ ਤੋਂ ਚੁਕਾਇਆ, ਸ਼ਿਕਾਗੋ ਲਾਤਾ ਜਾਂ ਡੈਲਸ ਲਾਤਾ, ਉੱਥੋਂ ਚੰਗਾ ਪ੍ਰਾਈਸ ਮਿਲਦਾ, ਗਾਹ ਨੂੰ ਟਰਾਈਐਂਗਲ ਬਣਾ ਲਿਆ ਕਰਾਂਗੇ। ਉਹ ਚਲੋ ਅਮਰੀਕਾ 'ਚ ਤਾਂ ਹਾਲੇ ਕੋਈ ਇਸ਼ੂ ਆਇਆ ਨਾ। ਤੀਜੇ ਕੇ ਗੇੜੇ ਜਦੋਂ ਟੋਰਾਂਟੋ ਵਾਲੀ ਸਾਈਡ ਤੋਂ ਉਹ ਇੱਧਰੋਂ ਵੈਨਕੂਵਰ ਤੋਂ ਐਂਟਰ ਹੋਏ, ਘੁੰਮ ਕੇ ਟੋਰਾਂਟੋ ਵਾਲੀ ਬਾਰਡਰ ਤੋਂ ਜਦੋਂ ਕੈਨੇਡਾ ਬਣ ਲੱਗੇ, 2 ਗੇੜੇ ਲਾ ਕੇ ਤੀਜੇ ਗੇੜੇ ਟੋਰਾਂਟੋ ਵਾਲਿਆਂ ਨੇ ਕੱਢ ਲਿਆ ਉਹਨਾਂ ਨੂੰ। ਉਹ ਕਹਿੰਦੇ ਵੀ ਤੂੰ ਤਾਂ ਡਰਾਈਵ ਹੀ ਨਹੀਂ ਕਰ ਸਕਦਾ ਸੀ ਕੈਨੇਡੀਅਨ ਕੰਪਨੀ 'ਚ। ਉਹ ਬੰਦੇ ਨੂੰ ਫੜਿਆ ਤੇ ਸਾਲ ਲਈ ਬੈਨ ਕਰ ਦਿੱਤਾ ਤੇ ਉੱਥੋਂ ਹੀ ਉਹਨੂੰ ਕਹਿੰਦੇ ਵੀ ਵਾਪਸ ਆਉਣ, ਤੂੰ ਕੈਨੇਡਾ ਨਹੀਂ ਵੜ ਸਕਦਾ। ਜੋ ਕੁਛ ਆ ਟਰੱਕ 'ਚ ਕੱਪੜਾ ਜਿਹੜਾ ਕੱਢ ਤੇ ਵਾਪਸ ਆਪਣਾ ਅਮਰੀਕਾ ਜਾਂ ਫਿਰ ਉਹ ਫਲਾਈ ਕਰਕੇ ਇੱਥੇ ਵਾਪਸ ਆਏ ਹੈ ਨਾ। ਸੋ ਮੁਸ਼ਕਿਲਾਂ ਇਹ ਆ ਵੀ ਆਉਂਦੀਆਂ ਨੇ। ਆਪਣੇ ਵੀਰਾਂ ਨੂੰ ਬੇਨਤੀ ਆ ਵੀ ਇਹੋ ਜਿਹੇ ਕੰਮਾਂ ਤੋਂ ਬਚੋ। ਕੈਨੇਡੀਅਨ ਕੰਪਨੀ ਕੈਨੇਡਾ 'ਚ ਕੰਮ ਕਰ ਸਕਦੀ ਆ, 1 ਪਿਕ ਡਰੋਪ ਕਰਕੇ ਵਾਪਸ ਚੱਕ ਸਕਦੀ ਆ। ਲੋਕਲ ਅਮਰੀਕਾ 'ਚ ਚੱਕ ਕੇ ਲਾ ਨਹੀਂ ਸਕਦੇ। ਕਾਫੀ ਇਸ਼ੂ ਇਦਾਂ ਦੇ ਆਉਂਦੇ ਨੇ ਜੀ। ਸੋ ਇਹ ਬੇਨਤੀ ਕਰਨੀ ਸੀ। ਧੰਨਵਾਦ ਜੀ। ਧੰਨਵਾਦ, ਥੈਂਕ ਯੂ ਜੀ। ਜਾਂਦੇ ਰਮਨ ਜੀ, ਇੱਕ ਜਿਹੜਾ ਉਹ ਫਾਰਮ ਹੈਗਾ ਟੈਕਸ ਦਾ 2290, ਉਹਦੀ ਡੈਡਲਾਈਨ ਅਗਸਤ 31 ਆ ਸ਼ਾਇਦ, ਹਨਾ? ਉਹ ਵੀ ਇੱਕ ਵਾਰੀ ਸਰੋਤਿਆਂ ਨੂੰ ਰਿਮਾਈਂਡ ਕਰਾ ਦਿਓ। ਇਹ ਮੈਨੂੰ ਲੱਗਦਾ ਜਿਹੜੇ ਕਾਰਪੋਰੇਸ਼ਨ ਦਾ ਉਹਨਾਂ ਦਾ ਆ, ਹਨਾ? ਰੋਡ ਟੈਕਸ, ਹਾਂਜੀ ਰੋਡ ਟੈਕਸ ਹੈਗਾ ਆ, ਉਹ ਬਿਲਕੁਲ ਇਸ ਵੇਲੇ ਡਿਊ ਹੈਗਾ, 1 ਮਹੀਨਾ ਰਹਿ ਗਿਆ ਹੈਗਾ। ਤੇ ਜੇ ਤੁਸੀਂ ਨਹੀਂ ਭਰਿਆ ਹੈਗਾ ਤਾਂ ਡੈਫੀਨੇਟਲੀ ਜਿੰਨੀ ਜਲਦੀ ਹੋ ਸਕਦਾ ਆਪਣਾ ਟੈਕਸ ਭਰੋ। ਈਜ਼ੀ ਆ, ਸੌਖਾ ਆ। ਅੱਜ ਕੱਲ੍ਹ ਬਹੁਤ ਸਰਵਿਸਿਜ਼ ਅਵੇਲੇਬਲ ਹੈ ਜਿਹਦੇ ਉੱਤੇ ਜਾ ਕੇ ਤੁਸੀਂ ਆਪਣਾ ਟੈਕਸ ਭਰ ਸਕਦੇ ਹੋ। ਆਨਲਾਈਨ ਸਰਵਿਸਿਜ਼ ਅਵੇਲੇਬਲ ਹੈ ਜੀ। ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਆਪਣੇ ਗੱਲ ਕਰਨੀ ਸੀ ਪੰਜਾਬੀ ਰੇਡੀਓ ਯੂਐਸਏ ਬਾਰੇ। ਅਸੀਂ ਜਦੋਂ ਨਾ ਇੱਥੇ ਆਏ ਹਾਂ ਯੂਐਸਏ ਜੀ, ਅਸੀਂ ਉਦੋਂ ਦੇ ਇਹਨੂੰ ਸੁਣਦੇ ਹਾਂ। ਉਦੋਂ ਪਹਿਲਾਂ ਨੰਬਰਾਂ 'ਤੇ ਕਾਲ ਕਰਕੇ ਸੁਣਦੇ ਹੁੰਦੇ ਸੀ, ਤਾਂ ਹੁਣ ਤੇ ਇਹ ਬੰਦੇ ਆਪਣੇ ਜਦੋਂ ਆਪਾਂ ਨਿਊਜ਼ ਸੁਣਦੇ ਆ ਨਾ, ਤੇ ਕਈ ਆਪਣੇ ਬੰਦਿਆਂ ਨੂੰ ਜਦੋਂ ਦੱਸੀਦਾ ਵੀ ਬਾਹਰ ਵੀ ਹੁਣ ਸਖਤੀ ਹੋਈ ਉਹ ਵੀ ਥੋੜਾ ਧਿਆਨ ਨਾਲ ਜਾਇਓ। ਤੇ ਉਹ ਸਾਨੂੰ ਪਹਿਲਾਂ ਕਹਿੰਦੇ ਜੀ ਬੰਦੇ ਵੀ ਤੁਸੀਂ ਰੇਡੀਓ ਕਿਹੜਾ ਸੁਣਦੇ ਆ, ਅਸੀਂ ਪੰਜਾਬੀ ਰੇਡੀਓ ਯੂਐਸਏ। ਤੇ ਉਹ ਕਹਿੰਦੇ ਯਾਰ ਉਹ ਤਾਂ ਡਰਾਉਂਦੇ ਬਹੁਤ ਵਾ। ਤੇ ਉਹ ਹੁਣ ਬੰਦੇ ਇੱਕਦਮ 2-3 ਏਦਾਂ ਦੇ ਬੰਦੇ ਸਾਨੂੰ ਮਿਲ ਜਿਹੜੇ ਸਾਡੇ ਨਾਲ ਸੀਗੇ ਹੁੰਦੇ, ਤੇ ਉਹਨਾਂ ਦੀ ਕਾਲਾਂ ਨਹੀਂ ਆਈਆਂ। ਤੇ ਉਹ ਹੁਣ ਪਤਾ ਲੱਗਾ ਵੀ ਬੰਦੇ ਆਈਸ ਨੇ ਫੜੇ ਹੋ ਆ। ਵੀ ਜਦੋਂ ਆਪਾਂ ਕਿਸੇ ਨੂੰ ਅਵੇਅਰ ਕਰਦੇ ਆ, ਉਹ ਬੰਦੇ ਸਮਝਦੇ ਵੀ ਖਰੇ ਸਾਡੇ ਅਗੇਂਸਟ ਆ ਇਹ, ਪਰ ਉਹ ਹੁੰਦਾ ਉਹਨਾਂ ਦੇ ਫੇਵਰ ਹੀ ਆ ਹਨਾ। ਤੇ ਆਪਾਂ ਨੂੰ ਅਵੇਅਰ ਕਰਨਾ ਹੁੰਦਾ ਆ। ਇਹ ਖਬਰਾਂ ਜਿਹੜੀਆਂ ਅਪਲਾਡ ਕਰਦੇ ਆ, ਇਹਦੇ ਜੋ ਖਬਰਾਂ ਚੱਲਦੀਆਂ ਤੁਸੀਂ ਉਹੀ ਦੱਸਣੀਆਂ। ਵੀ ਜਿਹੜੀ ਆਪਣੇ ਬੰਦੇ ਇਹ ਵੀ ਆ ਵੀ ਜੇ ਕੋਈ ਗੱਲ ਕੋਈ ਸੱਚੀ ਦੱਸਦਾ ਤਾਂ ਉਹ ਸੁਣਨਾ ਵੀ ਨਹੀਂ ਚਾਹੁੰਦੇ, ਜਿਹੜੀ ਉਹਨਾਂ ਦੇ ਫੇਵਰ 'ਚ ਨਹੀਂ ਹੁੰਦੀ। ਤੇ ਦੂਜੀ ਗੱਲ ਆਪਣੇ ਰਮਨ ਢਿੱਲੋਂ ਭਾਜੀ ਬਾਰੇ ਆ ਵੀ ਇਹਨੀ ਸਾਡਾ ਬੱਚਾ ਸੀ ਜੀ, ਇੱਕ ਉਹਨੂੰ ਬੜੀ ਵਧੀਆ ਗਾਈਡ ਕੀਤਾ। ਉਹਦਾ ਸੈਪ ਦੀ ਪ੍ਰੋਬਲਮ ਆ ਗਈ ਸੀਗੀ, ਤੇ ਇਹਨੀ ਜਿੱਦਾਂ ਨਾ ਵੀ ਪ੍ਰੋਪਰ ਉਹਨੂੰ ਗਾਈਡ ਕੀਤਾ ਵੀ ਉਹ ਤਾਂ ਛੱਡ ਗਿਆ ਸੀ ਵੀ ਜੋਬ ਨਹੀਂ ਕਿਤੇ ਮਿਲਣੀ। ਤੇ ਦੂਜੀ ਉਹਨੂੰ ਪੋਜ਼ਿਟਿਵ ਉਹਦਾ ਆ ਗਿਆ ਸੀ, ਪਰ ਅਸੀਂ ਉਹਨੂੰ ਕਿਹਾ ਵੀ ਜਦੋਂ ਤੂੰ ਪੋਜ਼ਿਟਿਵ ਕਰਨਾ ਤੇ ਟਰੱਕ ਚਲਾਵੀ ਨਾ, ਤੇ ਜੇ ਚਲਾਉਣਾ ਹੈ ਤਾਂ ਮੁੜ ਕੇ ਇਹ ਕੰਮ ਕਰੀ ਨਾ। ਪਰ ਉਹ ਵਧੀਆ ਕੰਮ ਕਰ ਰਿਹਾ, ਉਹ ਵੀ ਰਮਨ ਭਾਜੀ ਢਿੱਲੋਂ ਦੀ ਹੈਲਪ ਦੇ ਨਾਲ ਜੀ। ਉਹ ਵੀ ਤੁਹਾਡਾ ਥੈਂਕ ਯੂ ਕਰਨਾ ਸੀ ਦੋਨਾਂ ਦਾ, ਤੁਹਾਡਾ ਪੰਜਾਬੀ ਰੇਡੀਓ ਯੂਐਸਏ ਦਾ ਵੀ ਤੇ ਆਪਣੇ ਰਮਨ ਢਿੱਲੋਂ ਭਾਜੀ ਦਾ ਵੀ। ਥੈਂਕ ਯੂ। ਸ਼ੁਕਰੀਆ ਵੀਰ ਜੀ। ਥੈਂਕ ਯੂ। ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਸਾਡਾ ਮੇਨ ਮਕਸਦ ਹੈ ਨਾ ਪੰਜਾਬੀ ਰੇਡੀਓ ਯੂਐਸਏ, ਆਪਣੀ ਕਮਿਊਨਿਟੀ ਨੂੰ ਅਵੇਅਰ ਕਰਨ ਦਾ। ਕਈ ਗੱਲਾਂ ਆਪਾਂ ਡਾਇਰੈਕਟ ਨਹੀਂ ਕਹਿ ਸਕਦੇ, ਭਾਈ ਇੱਥੇ ਨਾ ਜਾਓ, ਆਹ ਨਾ ਜਾਓ, ਇੱਥੇ ਨਾਕਾ ਲੱਗਾ ਆ, ਆਹ ਹੋਇਆ ਆ। ਤੁਹਾਨੂੰ ਪਤਾ ਹੀ ਆ ਵੀ ਬੇ ਏਰੀਏ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਦੇ ਪਿੱਛੇ ਪਏ ਟਰੰਪ ਐਡਮਿਨਿਸਟ੍ਰੇਸ਼ਨ ਵਾਲੇ, ਕਿਉਂਕਿ ਕਿਤੇ ਰੇਡ ਪੈ ਰਹੀ ਸੀ ਆਈਸ ਦੀ, ਤੇ ਉਹਨਾਂ ਨੇ ਉਸੇ ਟਾਈਮ ਲਾਈਵ ਦੱਸਤਾ ਵੀ ਦੇਖੋ ਜੀ ਇੱਥੇ ਆਈਸ ਵਾਲੇ ਜਿਹੜੇ ਆ ਉਹ ਆਏ ਹੋਏ ਹੈਗੇ ਆ। ਸੋ ਸਾਡੇ ਬਹੁਤ ਸਾਰੇ ਸਰੋਤੇ ਕਾਲ ਕਰਦੇ, ਕੱਲ ਵੀ ਕਾਲ ਕੀਤੀ ਸੀ ਉਹਨਾਂ ਨੇ ਵੀ ਭਾਈ ਮੈਨੂੰ ਇੱਥੇ ਆਹ ਚੈੱਕ ਕੀਤਾ ਤੇ ਮੈਂ ਸਿਟੀਜ਼ਨ ਆ, ਮੇਰਾ ਉਹਨੇ ਆਹ ਪੁੱਛਿਆ। ਸੋ ਜੇ ਅਸੀਂ ਆਪਣੇ ਸਰੋਤੇ ਜਿਹੜੇ ਸਾਡੇ ਭੈਣ ਭਰਾ, ਅਸੀਂ ਨਹੀਂ ਚਾਹੁੰਦੇ ਵੀ ਕੋਈ ਕਿਸੇ ਤਰ੍ਹਾਂ ਡਿਪੋਰਟ ਹੋਵੇ, ਕਿਸੇ ਦਾ ਨੁਕਸਾਨ ਹੋਵੇ। ਸਾਡਾ ਮੇਨ ਮਕਸਦ ਇਹੀ ਆ ਵੀ ਤੁਸੀਂ ਆਪਣਾ ਪੇਪਰ ਵਰਕ ਸਹੀ ਰੱਖੋ। ਆਹ ਹੀ ਸਾਡਾ ਮੇਨ ਆਪਣੇ ਜਿਹੜੀ ਕੌਮ, ਆਪਣੀ ਕਮਿਊਨਿਟੀ ਆ ਉਹਨੂੰ ਦੱਸਣ ਦਾ ਹੈਗਾ। ਸੋ ਕਈਆਂ ਨੂੰ ਚੁੱਭਦਾ ਸੱਚ ਉਹ ਚੁੱਭਣਾ ਹੀ ਆ, ਪਰ ਰਿਐਲਿਟੀ ਜੋ ਆ ਉਹ ਬਿਲਕੁਲ ਸਹੀ ਆ। ਹਾਂ, ਜਾਂ ਸਾਡੀਆਂ ਕਾਲਾਂ ਓਪਨ ਆ ਵੀ ਕਦੇ ਵੀ ਤੁਸੀਂ ਕਾਲ ਕਰਕੇ ਸਾਨੂੰ ਆਨਲਾਈਨ ਦੱਸਿਓ ਵੀ ਹਾਂ ਆਹ ਖਬਰ ਜਿਹੜੀ ਸੀ ਤੁਸੀਂ ਝੂਠੀ ਦਿੱਤੀ ਸੀ। ਨਹੀਂ, ਦੇਖੋ ਇਹਦੇ ਵਿੱਚ ਤਾਂ ਹੈ ਹੀ ਆ ਬਿਲਕੁਲ ਹਰਜੋਤ ਸਿੰਘ ਜੀ ਇਹ ਚੀਜ਼ਾਂ। ਨਾਲੇ ਹੁਣ ਜਿਹੜੇ ਦੇਖੋ ਬੰਦੇ ਉਹਨਾਂ ਨੂੰ ਹੀ ਹਰਜੋਤ ਸਿੰਘ ਜੀ, ਰਮਨ ਜੀ ਤਕਲੀਫ ਹੁੰਦੀ ਜਿਹੜੇ ਗਲਤ ਚੱਲਣਾ ਚਾਹੁੰਦੇ ਆ, ਜਿਹੜੇ ਉਹ ਕਹਿੰਦੇ ਵੀ ਅਸੀਂ ਗਲਤ ਕੰਮ ਕਰਦੇ ਰਹੀਏ ਤੇ ਸਾਨੂੰ ਕੋਈ ਰੋਕੇ ਨਾ, ਕੋਈ ਟੋਕੇ ਨਾ। ਉਹ ਨਹੀਂ ਚੱਲਦੀਆਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ। ਉਹ ਤੁਹਾਨੂੰ ਜਿਹੜੀ ਰਿਐਲਿਟੀ ਦੇ ਹਿਸਾਬ ਨਾਲ ਹੀ ਜਿਹੜਾ ਉਹ ਦੇਖਣਾ ਪੈਂਦਾ, ਚੱਲਣਾ ਪੈਂਦਾ ਆ।
ਉਹਨਾਂ ਲੋਕਾਂ ਕਰਕੇ ਲੋਕਾਂ ਉਹਨਾਂ ਵੱਲ ਦੇਖ ਕੇ ਨਾ ਕਈ ਲੋਕ ਕਹਿੰਦੇ ਨਹੀਂ ਯਾਰ ਵਾਕਿਆ ਕੁਛ ਇਦਾਂ ਆ, ਪਰ ਉਹ ਲੋਕ ਗਲਤ ਚੱਲ ਰਹੇ ਹੁੰਦੇ, ਉਹਨਾਂ ਨੂੰ ਹੁੰਦਾ ਵੀ ਸਾਨੂੰ ਕੋਈ ਸੁਧਾਰੇ ਨਾ, ਵੀ ਅਸੀਂ ਇਦਾਂ ਹੀ ਜਿਹੜੇ ਉਹ ਚੱਲਦੇ ਰਹੀਏ। ਪਰ ਤੁਸੀਂ ਇਦਾਂ ਨਾ ਕਰੋ। ਹਰ ਇੱਕ ਦੀ ਉਹ ਚੀਜ਼ਾਂ ਹਰ ਇੱਕ ਨੇ ਵੱਖੋ ਵੱਖਰੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਨਾ ਹੁੰਦਾ, ਚੱਲਣਾ ਹੁੰਦਾ। ਕੰਪਲਾਇੰਸ ਦੇ ਵਿੱਚ ਲਾ ਦੇ ਨਾਲ ਮਿਲ ਕੇ ਚੱਲੂਗੇ ਤੇ ਫਾਇਦੇ 'ਚ ਹੀ ਰਹੋਗੇ। ਜੀ ਰਮਨ ਜੀ। ਬਿਲਕੁਲ ਜੀ, ਡੈਫੀਨੇਟਲੀ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ ਬਹੁਤ ਜ਼ਿਆਦਾ ਕ੍ਰਿਟੀਕਲ ਹੈਗੀ ਆ। ਜੇ ਆਪਾਂ ਇੱਥੇ ਕੋਈ ਵੀ ਚੀਜ਼ ਕਰਦੇ ਹੈਗੇ, ਕਈ ਵਾਰੀ ਠੀਕ ਆ, ਅਸੀਂ ਕਈ ਵਾਰੀ ਦੇਖੋ, ਅਸੀਂ ਸਪੈਸ਼ਲੀ ਰੇਡੀਓ 'ਤੇ ਜੇ ਗੱਲ ਕਰਨ ਮੈਂ ਆਉਣਾ, ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ। ਸੋ ਪੋਲੀਟੀਸ਼ੀਅਨ ਜੇ ਹੁੰਦਾ ਤਾਂ ਮੈਂ ਤੁਹਾਨੂੰ ਵਧੀਆ ਵਧੀਆ ਚੰਗੀਆਂ ਚੰਗੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਦੱਸ ਦਿੰਦਾ ਵੀ ਆਹ ਵੀ ਲਾ ਮਾਫ ਹੋ ਜਾਣਾ, ਆਹ ਵੀ ਹੋ ਜਾਣਾ, ਆਹ ਵੀ ਹੋ ਜਾਣਾ। ਸੋ ਅਸੀਂ ਤੁਹਾਨੂੰ ਸਾਫ਼ ਸੱਚੀ ਤੇ ਸਿੱਧੀ ਗੱਲ ਕਹਿ ਰਹੇ ਹਾਂ। ਠੀਕ ਹੈ, ਸਾਫ਼ ਸੱਚੀ ਸਿੱਧੀ ਗੱਲ ਜਿਹੜੀ ਆ ਉਹ ਹਮੇਸ਼ਾ ਚੁਭਦੀ ਹੁੰਦੀ ਹੈ, ਕੌੜੀ ਲੱਗਦੀ ਹੁੰਦੀ ਹੈ, ਪਰ ਉਹ ਤੁਹਾਡੇ ਬੈਨੀਫਿਟ ਲਈ ਹੁੰਦੀ ਹੈ, ਉਹ ਤੁਹਾਡੇ ਨੁਕਸਾਨ ਲਈ ਨਹੀਂ ਹੁੰਦੀ। ਐਂਡ ਡੈਫੀਨੇਟਲੀ ਜਿੱਦਾਂ ਭਾਜੀ ਉਹਨਾਂ ਨੇ ਕਾਲ ਕਰਕੇ ਹੁਣੇ ਦੱਸਿਆ ਕਿ ਉਹਨਾਂ ਦੇ ਜਿਹੜਾ ਬੇਟੇ ਦਾ ਸੀਗਾ, ਸੈਫ ਦਾ ਸੀਗਾ, ਹੀ ਵਾਜ਼ ਆਲਮੋਸਟ ਗੇਵ ਅਪ, ਕਿਵੇਂ ਕੋਲ ਬਈ ਮੈਂ ਨਹੀਂ ਚਲਾ ਸਕਦਾ। ਠੀਕ ਹੈ ਨਾ। ਜਦੋਂ ਤੁਸੀਂ ਸਾਨੂੰ ਕਾਲ ਕਰਦੇ ਆ, ਜੇ ਹੁਣ ਮੇਰੇ ਨਾਲ ਕੱਲ ਵੀ ਮੈਨੂੰ ਕਾਫੀ ਇੱਕ ਬੰਦੇ ਦੀ ਮੋਟਰਸ ਦੇ ਲਈ ਮੈਸੇਜ ਆ ਰਹੇ ਸੀਗੇ, ਹੈ ਨਾ, ਤੇ ਉਹ ਜਦੋਂ ਮੈਂ ਉਹਨੂੰ ਗੱਲ ਕਰ ਰਿਹਾ ਤੇ ਮੈਨੂੰ ਕਹਿੰਦਾ ਵੀ ਸਿੱਧੀ ਤਰ੍ਹਾਂ ਗੱਲ ਕਰੋ ਜੀ, ਕਹਿੰਦਾ ਜੇ ਤੁਸੀਂ ਹੈਲਪ ਕਰ ਸਕਦੇ ਆ ਕਰੋ, ਨਹੀਂ ਕਰ ਸਕਦੇ ਸਿੱਧੀ ਤਰ੍ਹਾਂ ਨਾ ਕਰ ਦਿਓ। ਮੈਂ ਕਿਹਾ ਭਾਜੀ ਮੈਂ ਤੁਹਾਨੂੰ ਨਹੀਂ ਕਾਲ ਕੀਤੀ, ਤੁਸੀਂ ਮੈਨੂੰ ਕਾਲ ਕੀਤੀ ਹੈਲਪ ਲੈਣ ਵਾਸਤੇ। ਹੈਲਪ ਏਦਾਂ ਨਹੀਂ ਲਈ ਸੀ ਜਿੱਦਾਂ ਤੁਸੀਂ ਕਹਿ ਰਹੇ ਮੈਨੂੰ। ਤੁਸੀਂ ਗਲਤੀ ਕੀਤੀ ਹੈ, ਤੁਸੀਂ ਡਬਲ ਬ੍ਰੋਕਰਿੰਗ ਕੀਤੀ ਆ। ਡਬਲ ਬ੍ਰੋਕਰਿੰਗ ਕਰਨ ਕਰਕੇ ਤੁਹਾਡੇ ਨਾਂ ਤੇ ਰਿਪੋਰਟ ਪੈ ਗਈ ਆ, ਹੁਣ ਤੁਹਾਨੂੰ ਲੋੜ ਨਹੀਂ ਮਿਲ ਰਹੀ। ਤੁਸੀਂ ਗਲਤੀ ਨਹੀਂ ਮੰਨ ਰਹੇ। ਠੀਕ ਹੈ, ਤੁਸੀਂ ਪਹਿਲੀ ਗੱਲ ਤਾਂ ਗਲਤੀ ਨਹੀਂ ਮੰਨ ਰਹੇ। ਤੁਸੀਂ ਕਹਿ ਰਹੇ ਜੀ ਮੈਨੂੰ ਪਤਾ ਨਹੀਂ ਸੀ ਕੋਈ ਮੇਰੇ ਨਾਂ ਤੇ, ਮੇਰਾ ਫਰੈਂਡ ਮੇਰੇ ਨਾਂ ਤੇ ਲੋਡ। ਮੈਂ ਕਿਹਾ ਨਹੀਂ, ਤੁਹਾਨੂੰ ਸਭ ਪਤਾ ਸੀ, ਤੁਸੀਂ ਪੈਸੇ ਬਣਾਉਂਦੇ ਸੀ, ਵਿੱਚੋਂ ਸਭ ਕੁਝ ਕਰਦੇ ਸੀ। ਸੋ ਯੂ ਆਰ ਇੰਜੋਇੰਗ ਦੈਟ ਲਾਈਫ, ਪਰ ਨਾਓ ਦੈਟ ਲਾਈਫ ਇਜ਼ ਗੋਨ। ਸੋ ਮੈਂ ਤੁਹਾਨੂੰ ਸਾਫ਼ ਸਿੱਧੀ ਗੱਲ ਪੁੱਛ ਰਿਹਾ ਕਿ ਡਿਡ ਯੂ ਮੇਡ ਦਾ, ਮਤਲਬ ਤੁਹਾਨੂੰ ਪਤਾ ਸੀ ਇਸ ਸਾਰੀ ਗੱਲ ਦਾ? ਨਹੀਂ ਤੁਸੀਂ ਜੇ ਹੈਲਪ ਕਰਨੀ ਕਰੋ। ਮੈਂ ਕਿਹਾ ਯਾਰ ਹੈਲਪ ਲੈਣ ਦਾ ਵੀ ਤਰੀਕਾ ਹੁੰਦਾ। ਹੈਲਪ ਅਸੀਂ ਰੈਡੀ ਬੈਠੇ ਹੈਲਪ ਕਰਨ ਨੂੰ, ਪਰ ਤੁਸੀਂ ਵੀ ਤਾਂ ਆਪਣੀ ਜ਼ਿੰਮੇਵਾਰੀ ਸਮਝੋ ਨਾ। ਹੁਣ ਜਿਹੜੇ ਇਹ ਬੱਚੇ ਦੀ ਗੱਲ ਕਰਦੇ ਆ, ਉਹ ਹੈਲਪ ਲੈਣ ਲਈ ਰੈਡੀ ਸੀਗਾ। ਉਹ ਕਹਿੰਦਾ ਮੈਂ ਰੈਡੀ ਹਾਂ, ਪਰ ਮੈਨੂੰ ਸਮਝ ਨਹੀਂ ਆ ਰਹੀ ਕਰਨਾ ਕਿੱਦਾਂ ਹੈ। ਠੀਕ ਹੈ ਨਾ। ਸੋ ਇਹ ਚੀਜ਼ ਹੁੰਦੀ ਹੈ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਆ, ਜੇ ਅਸੀਂ ਅੱਗਿਓਂ ਤੁਹਾਨੂੰ ਕੋਈ ਮਤਲਬ ਕਿ ਸਵਾਲ ਇੱਦਾਂ ਦੇ ਪੁੱਛਦਾ ਆ ਮੈਂ, ਉਹਦਾ ਮਤਲਬ ਇਹ ਹੁੰਦਾ ਵੀ ਆਈ ਐਮ ਜਸਟ ਟਰਾਈਂਗ ਟੂ ਸੀ ਕਿ ਤੁਸੀਂ ਸਹੀ ਆ। ਜੇ ਮੈਂ ਤੁਹਾਡਾ ਕੇਸ ਅੱਗੇ ਲੈ ਕੇ ਜਾਣਾ ਆ, ਕੱਲ ਮੈਨੂੰ ਅੱਗਿਓਂ ਤਾਂ ਨਹੀਂ ਮੇਰੇ ਕੰਨਾਂ ਤੇ ਇੱਕ ਵੱਜਣੀ ਹੈ ਭਾਈ ਤੂੰ ਕਿਹਨੂੰ ਚੱਕ ਕੇ ਲਾਏ ਆ। ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਠੀਕ ਆ। ਚਲੋ ਅਸੀਂ ਨਹੀਂ ਕਹਿੰਦੇ ਕਿ ਨਾਕੇ ਲੈਂਦੇ ਆ ਵੀ ਤੁਸੀਂ ਇਹ ਜ਼ਰੂਰੀ ਕਰੋ, ਪਰ ਇਹ ਹੁੰਦਾ ਕਿ ਜਿਹੜੀਆਂ ਚੀਜ਼ਾਂ, ਜਿਹੜੀਆਂ ਗੱਲਾਂ ਸੱਚਾਈ ਆ, ਜਿਹੜੀਆਂ ਗੱਲਾਂ ਸੱਚੀਆਂ ਆ, ਉਹ ਚੁੱਭਦੀਆਂ ਹੁੰਦੀਆਂ। ਐਂਡ ਆਈ ਥਿੰਕ ਕਿ ਆਪਾਂ ਤਾਂ ਆਪਣਾ ਕੰਮ ਕਰ ਰਹੇ ਹੈਗੇ ਆ। ਜਿਹੜੇ ਵੀ ਬੰਦੇ ਹੈਗੇ ਆ, ਆਈ ਥਿੰਕ ਦੇਰ ਇਜ਼ ਅ ਪਲੈਂਟੀ ਆਫ ਪੀਪਲ ਦੈਟ ਦੇ ਟੇਕ ਐਡਵਾਂਟੇਜ ਆਫ ਇਟ। ਜੇ ਕੋਈ ਨਹੀਂ ਲੈਣਾ ਚਾਹੁੰਦਾ ਤੇ ਉਹਨਾਂ ਦੀ ਮਰਜ਼ੀ ਆ, ਪਰ ਡੈਫੀਨੇਟਲੀ ਇੱਕ ਗੱਲ ਤੇ ਸੱਚੀ ਆ ਰਾਜਨ, ਪਰ ਸੁਣਦੇ ਸਾਰੇ ਹੀ ਆ। ਚਲੋ ਸੁਣਦੇ ਸਾਰੇ ਆ, ਬਹੁਤ ਮਿਲਦੇ ਸਾਨੂੰ, ਕਹਿੰਦੇ ਵੀ ਭਾਜੀ ਥੈਂਕ ਯੂ ਤੁਹਾਡਾ, ਵੀ ਤੁਸੀਂ ਇਸ ਟਾਈਮ ਤੇ ਸਹੀ ਦੱਸਤਾ ਸੀ, ਅਸੀਂ ਬਚ ਗਏ ਨਹੀਂ ਗਏ। ਨਹੀਂ ਭਾਜੀ ਉਹ ਨਹੀਂ ਜਿਹੜੇ ਲਾਈਕ ਨਹੀਂ ਕਰਦੇ ਸੁਣਦੇ ਉਹ ਵੀ। ਹਾਂਜੀ ਨਹੀਂ ਫਿਰ ਇਨਫੋਰਮੇਸ਼ਨ ਤਾਂ ਫਿਰ ਹੁਣ ਸੱਚੀ ਤਾਂ ਫਿਰ ਮਿਲਣੀ ਹੈ ਨਾ, ਉਹ ਲੈਣੀ ਹੈ ਕਿਸੇ ਪਾਸੋਂ, ਉਹ ਫਿਰ ਉਹ ਆਪਾਂ ਪ੍ਰੋਵਾਈਡ ਕਰਨੀ ਹੈ। ਉਹ ਚਲੋ ਮਹਾਰਾਜ ਦੀ ਕਿਰਪਾ ਨਾਲ ਇਦਾਂ ਹੀ ਚੱਲਦਾ ਰਵੇ ਤੇ ਵਧੀਆ। ਨਹੀਂ ਆਪਾਂ ਕੋਸ਼ਿਸ਼ ਕਰਦੇ ਹਾਂ। ਹਾਂਜੀ ਥੈਂਕ ਯੂ ਸਾਰਿਆਂ ਦਾ ਹੀ ਥੈਂਕ ਯੂ ਧੰਨਵਾਦ ਸਾਰਿਆਂ ਨੂੰ। ਔਰ ਕੋਸ਼ਿਸ਼ ਕਰਦੇ ਹਾਂ ਵੀ ਜਿੰਨੀ ਵੱਧ ਤੋਂ ਵੱਧ ਹੈਲਪ ਕਰ ਸਕੀਏ, ਜਿੰਨੀ ਵੀ ਹੋ ਸਕਦੀ ਹੈ ਉਹ ਕਰਾਂਗੇ। ਬਿਲਕੁਲ। ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ। ਮਿਲਦੇ ਹਾਂ ਜੀ ਨੈਕਸਟ ਟਾਈਮ ਤੱਕ। ਅੰਟਿਲ ਨੈਕਸਟ ਟਾਈਮ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।